ਨਿਊਫਾਊਂਡਲੈਂਡ ਤੇ ਲੈਬਰਾਡੋਰ ਤੋਂ। ਇੱਥੇ ਪ੍ਰੋਗਰੈਸਿਵ ਕੰਜ਼ਰਵੇਟਿਵ ਨੇ ਬਾਜ਼ੀ ਮਾਰ ਲਈ ਹੈ ਜੀ। ਨਿਊਫਿਨਲੈਂਡ ਤੇ ਲੈਬਰਾਡੋਰ ਇਹਦੇ ਵਿੱਚ ਆਪਣੇ ਪੰਜਾਬੀਆਂ ਦੀ ਬਹੁਤ ਘੱਟ ਵਸੋਂ ਆ, ਤਾਂ ਕਰਕੇ ਆਪਾਂ ਇਹਦਾ ਨਾਮ ਵੀ ਬਹੁਤ ਘੱਟ ਸੁਣਦੇ ਹਾਂ। ਇਹ ਸਾਡੇ ਈਸਟਰਨ ਸਾਈਡ ਤੇ ਪੈਂਦਾ ਜੀ, ਆਪਣੇ ਪੂਰਬ ਵੱਲ ਪੈਂਦਾ ਖਿੱਤਾ ਹੈ ਜੀ, ਕਿਊਬੈਕ ਦੇ ਬਿਲਕੁਲ ਨਾਲ ਲੱਗਦਾ। ਇੱਥੇ ਇਲੈਕਸ਼ਨ ਸੀਗੀ ਜੀ, ਪਿਛਲੇ 10 ਸਾਲਾਂ ਤੋਂ ਲਿਬਰਲ ਸਰਕਾਰ ਸੀ। ਸਾਰੇ ਸਟੇਟਸ ਵੀ ਇਹੀ ਕਹਿ ਰਹੇ ਸੀਗੇ ਵੀ ਦੁਬਾਰਾ ਵੀ ਜਿਹੜੀ ਲਿਬਰਲ ਦੀ ਹੀ ਸਰਕਾਰ ਇੱਥੇ ਆਏਗੀ ਤੇ ਵੀ ਉਹਨਾਂ ਨੂੰ ਹਰਾਉਣਾ ਬਹੁਤ ਔਖਾ। ਤੇ ਪਰ ਸਰਪ੍ਰਾਈਜ਼ ਉਹ ਹੋ ਗਏ, ਸਾਰੀ ਜਿਹੜੀ ਕਨਸਟੀਟਿਊਐਂਸੀ ਨੂੰ ਸਰਪ੍ਰਾਈਜ਼ ਕਰਕੇ ਜਿਹੜੀ ਪੀਸੀ ਪਾਰਟੀ ਹੈ, ਪ੍ਰੋਗਰੈਸਿਵ ਕੰਜ਼ਰਵੇਟਿਵ ਹੈ, ਜਿਹੜੀ ਪੀਅਰ ਪੋਲੀਅਰ ਉਹਨਾਂ ਦੀ ਪਾਰਟੀ ਹੈ, ਉਹਨਾਂ ਨੇ 10 ਸਾਲਾਂ ਬਾਅਦ ਲਿਬਰਲ ਰੂਲ ਨੂੰ ਖਤਮ ਕਰਕੇ ਇੱਥੇ ਪ੍ਰੋਗਰੈਸਿਵ ਕੰਜ਼ਰਵੇਟਿਵਸ ਨੇ ਜਿੱਤ ਦਰਜ ਕੀਤੀ ਹੈ। ਸਰੀ ਦੇ ਵਿੱਚ ਘਰ ਦੇ ਉੱਤੇ ਗੋਲੀਆਂ ਚੱਲਣ ਕਰਕੇ ਇੱਕ ਬੀਬੀ ਫੱਟੜ ਹੋ ਗਈ ਹੈ ਜੀ। ਕਹਿੰਦੇ ਜਿਹੜੀ ਇਹ ਵਾਲੀ ਖਬਰ ਹੈ ਇਹ ਬੜੀ ਸ਼ੌਕਿੰਗ ਜੀ ਆਈ ਹੈ। ਸੋ ਜਿਵੇਂ ਜਿਹੜਾ ਨਾਰਮਲੀ ਪੈਟਰਨ ਹੈਗਾ ਇੱਥੇ ਸ਼ੂਟ ਆਊਟਸ ਦਾ, ਵੀ ਘਰ ਦੇ ਬਾਹਰ ਗਏ ਅੰਨੇਵਾਹ ਗੋਲੀਆਂ ਚਲਾਤੀ, ਉਵੇਂ ਹੀ ਜਿਹੜੀ ਇਹ ਇੱਥੇ ਗੋਲੀਆਂ ਚੱਲੀਆਂ ਤੇ ਜਿਹੜੀ ਇਹ ਬੀਬੀ ਸੀਗੀ ਇਹ ਸੁੱਤੇ ਪਏ ਸੀ। ਕਹਿੰਦੇ ਵੀ ਪਹਿਲਾਂ ਲਾਈਫ ਕ੍ਰਿਟੀਕਲ ਹੀ ਸੀਗੀਆਂ ਜਿਹੜੀਆਂ ਗੋਲੀਆਂ ਵੱਜੀਆਂ ਨੇ, ਪਰ ਜਿਹੜੇ ਪੈਰਾਮੈਡਿਕ ਆਏ ਉਹਨਾਂ ਨੇ ਸਟੇਬਲ ਕੀਤਾ। ਸਟੇਬਲ ਕਰਕੇ ਜਦੋਂ ਆਈਸੀਯੂ ਦੇ ਵਿੱਚ ਲੈ ਕੇ ਗਏ, ਉੱਥੇ ਸਰਜਰੀ ਹੋਈ, ਉਹਦੇ ਕਰਕੇ ਵੀ ਉਹ ਬਚ ਜਾਣਗੇ। ਜਿਹੜੀ ਇੱਥੇ ਹੋਰ ਇਸ ਡੇਟੇ ਦੇ ਵਿੱਚ ਮੈਨੂੰ ਹੋਰ ਇੱਕ ਗੱਲ ਜਿਹੜੀ ਦੇਖਣ ਨੂੰ ਮਿਲੀ, ਵੀ ਇਹ ਜਿੰਨੀਆਂ ਹੁਣ ਤੱਕ ਗੋਲੀਆਂ ਚੱਲੀਆਂ ਨੇ ਸਰੀ ਦੇ ਵਿੱਚ, ਇਹ ਪਹਿਲਾ ਕੋਈ ਬੰਦਾ ਫੱਟੜ ਹੋਇਆ ਜਿਹੜੀਆਂ ਏਦਾਂ ਘਰਾਂ ਦੇ ਬਾਹਰ ਜਾ ਕੇ ਗੋਲੀਆਂ ਚੱਲਦੇ। ਹੁਣ ਤੱਕ ਜਿੰਨੀਆਂ ਗੋਲੀਆਂ ਚੱਲੀਆਂ ਸੀਗੀਆਂ ਉਹਦੇ ਵਿੱਚ ਅਜੇ ਤੱਕ ਕੋਈ ਫੱਟੜ ਨਹੀਂ ਹੋਇਆ। ਸੋ ਇਹ ਪਹਿਲੀ ਹੀ ਮਤਲਬ ਬਦਕਿਸਮਤੀ ਲਾ ਲਓ, ਹਨਾ। ਅਨੀਤਾ ਆਨੰਦ ਜਿਹੜੇ ਭਾਰਤ ਦੀ ਵਿਜ਼ਿਟ ਕਰਦੇ ਨੇ ਤਾਂ ਉਹਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਭਾਰਤੀ ਮੀਡੀਆ ਆਪਣੇ ਤਰੀਕੇ ਦੇ ਨਾਲ ਪੇਸ਼ ਕਰਦਾ। ਕੈਨੇਡਾ ਦੇ ਵਿੱਚ ਉਹਦੀ ਵੱਖਰੇ ਤੌਰ ਤੇ ਇੱਕ ਚਰਚਾ ਚੱਲਦੀ ਆ। ਉਸ ਫੇਰੀ ਬਾਰੇ ਇੱਕ ਤਾਂ ਅਪਡੇਟ ਜ਼ਰੂਰ ਦਿਓ ਤੇ ਕਿਸ ਤਰੀਕਾ ਕਾਰ ਦੀ ਜਿਹੜੀ ਉੱਥੇ ਚਰਚਾ ਚੱਲੀ ਆ ਅਨੀਤਾ ਆਨੰਦ ਦੀ ਫੇਰੀ ਨੂੰ ਲੈ। ਸੋ ਜਿਹੜੀ ਅਨੀਤਾ ਆਨੰਦ ਦੀ ਫੇਰੀ ਹੈ ਜੀ, ਉਹ ਜਿਹੜਾ ਉਹਦਾ ਮੇਨ ਮੁੱਦਾ ਦਾ ਟ੍ਰੇਡ ਦਾ ਹੀ ਹੈ। ਬਿਲਕੁਲ ਸ਼ਰੇਆਮ ਜਿਹੜੀ ਉਹਦੇ ਵਿੱਚ ਗੱਲ ਇਹੀ ਸੀਗੀ ਵੀ ਅਮਰੀਕਾ ਦੇ ਨਾਲ ਸੰਬੰਧ ਵਿਗੜਨ ਕਰਕੇ, ਇਕਨੋਮੀ ਢਿੱਲੀ ਹੋਣ ਕਰਕੇ ਜਿਹੜੇ ਕੈਨੇਡਾ ਆਪਣੇ ਜਿਹੜਾ ਟ੍ਰੇਡ ਹੈਗਾ ਉਹਨੂੰ ਡਾਇਵਰਸੀਫਾਈ ਕਰਨਾ ਚਾਹੁੰਦਾ। ਸੋ ਉਸੇ ਸੰਬੰਧ ਦੇ ਵਿੱਚ ਜਿਹੜੇ ਅਨੀਤਾ ਆਨੰਦ ਨੇ ਜਾ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ, ਉਹ ਜੈ ਸ਼ੰਕਰ ਨੂੰ ਮਿਲੇ, ਪਰ ਜਿਹੜਾ ਉਹਦਾ ਮੁੱਖ ਮੁੱਦਾ ਉਹਨਾਂ ਨੇ ਟ੍ਰੇਡ ਹੀ ਰੱਖਿਆ। ਜਿਹੜੇ ਕੈਨੇਡੀਅਨ ਹੈਗੇ ਆ ਉਹ ਸਭ ਤੋਂ ਜ਼ਿਆਦਾ ਅਮਰੀਕਾ ਤੋਂ ਖਿਜੇ ਆ, ਪਰ ਉਹ ਕਹਿੰਦੇ ਆ ਵੀ ਯਾਰ ਬਾਕੀ ਜੇ ਜਿੱਥੋਂ ਵੀ ਜਾ ਕੇ ਸਾਨੂੰ ਕੋਈ ਟ੍ਰੇਡ ਦੀ ਸਾਨੂੰ ਕੋਈ ਰਾਹਤ ਮਿਲਦੀ ਆ, ਵੀ ਕੈਨੇਡੀਅਨ ਸਰਕਾਰ ਨੂੰ ਉਹ ਕਦਮ ਲੈਣੇ ਚਾਹੀਦੇ ਆ। ਉਹਦੇ ਵਿੱਚ ਅਗੇਨ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੇ ਤਾਂ ਵੋਟ ਪੋਲਿਟਿਕਸ ਕਰਨੀ ਹੁੰਦੀ ਹੈ, ਉਹਨਾਂ ਨੇ ਜਿਹੜਾ ਆਪਣਾ ਦੇਖਣਾ ਉਹਦੇ ਹਾਂਜੀ ਹਾਂ, ਉਹਦੇ ਵਿੱਚ ਸਿੱਖਾਂ ਨੇ ਇਹ ਦੇਖਣਾ ਵੀ ਸਿੱਖਾਂ ਨੇ ਕਲੈਕਟਿਵਲੀ ਕਿਵੇਂ ਇਕੱਠੇ ਹੋ ਕੇ, ਜਾਂ ਗੁਰਦੁਆਰੇ ਨੇ ਜਿਹੜੀਆਂ ਜਥੇਬੰਦੀਆਂ, ਉਹਨਾਂ ਨੇ ਦੇਖਣਾ ਵੀ ਯਾਰ ਓਕੇ ਅਸੀਂ ਲਾਰਜਰ ਕੈਨੇਡੀਅਨ ਕਮਿਊਨਿਟੀ ਦੇ ਵਿੱਚ ਕਿਵੇਂ ਆਪਣੀ ਗੱਲ ਰੱਖ ਪਾਉਣੀ ਹੈ, ਤੇ ਐਟ ਦਾ ਸੇਮ ਟਾਈਮ ਜਿਹੜੀ ਅਸੀਂ ਕੈਨੇਡੀਅਨ ਸਿਟੀਜ਼ਨਸ ਹੈ ਉਹਨਾਂ ਦੀ ਸੇਫਟੀ, ਸਿਕਿਉਰਿਟੀ, ਉਹਨਾਂ ਦੀ ਆਪਣੀ ਗੱਲ ਰੱਖਣ ਦੀ ਆਜ਼ਾਦੀ ਨੂੰ ਕਿਵੇਂ ਪ੍ਰੀਜ਼ਰਵ ਕਰਨਾ। ਮਿਡਲ ਈਸਟ ਜਿਹੜਾ ਪੀਸ ਪਲਾਨ ਹੈ ਜੀ, ਇਹਦੇ ਬਾਰੇ ਮੈਂ ਜਾਣਨਾ ਚਾਹੁੰਦਾ। ਟਰੰਪ ਦੀ ਜਿਹੜੀ ਆ ਉਹ ਦੇਰੀ ਕਰਕੇ ਬਾਕੀ ਵਰਲਡ ਲੀਡਰਸ ਨੇ ਕਹਿੰਦੇ ਖੁੱਲ ਕੇ ਗੱਲਬਾਤ ਕੀਤੀ ਹੈ। ਸੋ ਜਿਹੜਾ ਗਾਜ਼ਾ ਦੇ ਵਿੱਚ ਪੀਸ ਪਲਾਨ ਹੋ ਸਕਿਆ, ਜਿਹੜੇ ਵਿੱਚ ਹੁਣ ਜਿਹੜੀ ਆਪਣੀ ਉਹਨਾਂ ਨੇ ਕੈਦੀ ਫੜੇ ਹੋਏ ਸੀਗੇ ਇਜ਼ਰਾਈਲ ਨੇ ਗਾਜ਼ਾ ਦੇ, ਤੇ ਜਿਹੜੇ ਗਾਜ਼ਾ ਨੇ ਜਿਹੜੇ ਅਕਤੂਬਰ 6 ਵਾਲੇ ਅਟੈਕ ਦੇ ਵਿੱਚ ਜਿਨ੍ਹਾਂ ਨੂੰ ਬੰਦੀ ਬਣਾਏ ਹੋਏ ਸੀ, ਜਿਹੜੇ ਕਿਡਨੈਪ ਕੀਤੇ ਹੋਏ ਸੀਗੇ ਇਜ਼ਰਾਈਲੀ, ਉਹਨਾਂ ਦਾ ਹੁਣ ਐਕਸਚੇਂਜ ਹੋਇਆ। ਸੋ ਉਸ ਤੋਂ ਬਾਅਦ ਜਿਹੜਾ ਸੀਜ਼ ਫਾਇਰ ਹੋਇਆ, ਮਿਡਲ ਈਸਟ ਪੀਸ ਪਲਾਨ ਜਦੋਂ ਅਨਾਉਂਸ ਕਰਨ ਲਈ ਇਜਿਪਟ ਦੇ ਵਿੱਚ ਰਾਸ਼ਟਰਪਤੀ ਟਰੰਪ ਗਏ, ਤੇ ਉੱਥੇ ਜਿਹੜੇ ਬਾਕੀ ਦੇ ਵਰਲਡ ਲੀਡਰ ਵੀ ਪਹੁੰਚੇ ਹੋਏ ਸੀਗੇ, ਜਿਨ੍ਹਾਂ ਵਿੱਚ ਕੈਨੇਡਾ, ਆਪਣੇ ਫਰਾਂਸ ਤੋਂ ਮੈਕਰੋਨ, ਟਰਕੀ ਤੋਂ, ਇਜਿਪਟ ਤਾਂ ਚਲੋ ਹੋਸਟ ਹੀ ਕਰ ਰਿਹਾ ਸੀਗਾ, ਜਿਹੜੇ ਹੋਰ ਯੂਰੋਪੀਅਨ ਮੁਲਕਾਂ ਦੇ ਉੱਥੇ ਲੀਡਰ ਪਹੁੰਚੇ ਹੋਏ ਸੀਗੇ। ਸੋ ਜਿਹੜਾ ਉਸ ਇਵੈਂਟ ਦਾ ਮਕਸਦ ਤਾਂ ਇਹ ਸੀਗਾ ਵੀ ਹਾਂ ਅਸੀਂ ਜਿਹੜਾ ਇਹ ਪੀਸ ਪਲਾਨ ਹੈ ਅਨਾਉਂਸ ਕਰਨਾ, ਪਰ ਕਿਸੇ ਕਾਰਨ ਕਰਕੇ ਡੋਨਲਡ ਟਰੰਪ ਉਸ ਇਵੈਂਟ ਤੇ ਪਹੁੰਚਣ ਲਈ ਲੇਟ ਹੋ ਗਏ। ਜਿਹੜੇ ਬਾਕੀ ਦੇ ਲੀਡਰ ਸੀਗੇ ਉਹ ਉੱਥੇ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੀ ਉਡੀਕ ਕਰ ਰਹੇ ਸੀਗੇ, ਸੋ ਉਹਨਾਂ ਨੇ ਕਹਿੰਦੇ ਵੀ ਉੱਥੇ ਉਡੀਕ ਕਰਦੇ ਨੇ, ਬੜੀਆਂ ਉੱਥੇ ਖੁੱਲੀਆਂ ਗੱਲਾਂ ਬਾਤਾਂ ਚੱਲੀਆਂ, ਤੇ ਉਹ ਗੱਲਾਂ ਬਾਤਾਂ ਦੇ ਵਿੱਚ ਕਾਫੀ ਜਿਹੜੇ ਵਧੀਆ ਸਿੱਟੇ ਨਿਕਲ ਗਏ। ਪੋਸਤ ਦੀ ਖੇਤੀ ਕਰਦੇ 4 ਪੰਜਾਬੀਆਂ ਨੂੰ ਪੁਲਿਸ ਨੇ ਕਾਬੂ ਕੀਤਾ। ਇਹਨਾਂ ਦੇ ਖੇਤ ਦੇ ਵਿੱਚੋਂ ਪੁਲਿਸ ਨੇ ਪੋਸਤ ਦੇ 60,000 ਬੂਟੇ ਵੀ ਜ਼ਬਤ ਕੀਤੇ ਆ। ਉਹ ਕਹਿੰਦੇ ਵੀ ਮਾਮਲਾ ਉਦੋਂ ਧਿਆਨ ਦੇ ਵਿੱਚ ਆਇਆ ਜਦੋਂ ਬੂਟਿਆਂ ਨੂੰ ਫੁੱਲ ਲੱਗਣ ਤੋਂ ਬਾਅਦ ਉਹਨਾਂ ਦੇ ਜਿਹੜੇ ਡੋਡੇ ਬਣਨ ਲੱਗੇ ਸੀਗੇ, ਤੇ ਪੁਲਿਸ ਨੇ ਫਾਰਮ ਹਾਊਸ ਦੀ ਤਲਾਸ਼ੀ ਲਈ ਤਾਂ ਉੱਥੇ ਡੋਡੇ ਪੀ ਕੇ ਭੁੱਕੀ ਬਣਾਈ ਜਾ ਰਹੀ ਸੀ ਤੇ ਖਸਖਸ ਦੀਆਂ ਪੁੜੀਆਂ ਵੱਡੀ ਮਾਤਰਾ ਦੇ ਵਿੱਚ ਮਿਲੀਆਂ ਨੇ। ਸੁਖਦੀਪ ਧਨੋਆ 42 ਸਾਲਾਂ ਦਾ, ਸੰਦੀਪ ਤੰਦੀਵਾਲ 33 ਸਾਲਾਂ ਦਾ, ਗੁਰਪ੍ਰੀਤ ਸਿੰਘ 30 ਸਾਲਾਂ ਦਾ ਤੇ ਕੁਲਵਿੰਦਰ ਸਿੰਘ 40 ਸਾਲਾਂ ਦਾ, ਇਹਨਾਂ ਦੇ ਖਿਲਾਫ ਨਸ਼ਾ ਵਿਰੋਧੀ ਵੱਖ-ਵੱਖ ਧਾਰਾਵਾਂ ਦੇ ਅਧੀਨ ਜਿਹੜਾ ਮਾਮਲਾ ਉਹ ਦਰਜ ਕੀਤਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ, ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ। ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਵਿਸ਼ੇਸ਼ ਤੌਰ ਤੇ ਕੈਨੇਡਾ ਤੋਂ ਜੁੜਦੇ ਨੇ ਗੁਰਜਸਪਾਲ ਸਿੰਘ ਜੀ, ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕੈਨੇਡਾ ਦੇ ਨਾਲ ਸੰਬੰਧਿਤ ਕਈ ਅਹਿਮ ਖਬਰਾਂ ਦੇ ਉੱਤੇ, ਕਈ ਖਾਸ ਖਬਰਾਂ ਦੇ ਉੱਤੇ ਆਪਾਂ ਨਜ਼ਰਸਾਨੀ ਕਰਦੇ ਹਾਂ
ਤੇ ਇਹਦੇ ਨਾਲ ਸਿੱਖਾਂ ਤੇ ਪੰਜਾਬੀਆਂ ਦੇ ਨਾਲ ਜੁੜੇ ਮਸਲਿਆਂ ਦੇ ਉੱਤੇ ਵੀ ਆਪਾਂ ਚਰਚਾ ਕਰਦੇ ਹਾਂ। ਆਪਣੇ ਨਾਲ ਇਸ ਪ੍ਰੋਗਰਾਮ ਦੇ ਤਹਿਤ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਨੇ ਗੁਰਜਸਪਾਲ ਸਿੰਘ ਜੀ। ਗੁਰਜਸਪਾਲ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਪ੍ਰਵੀਨ ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ, ਪੰਜਾਬੀ ਟੀਵੀ ਯੂਐਸਏ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਭਰੀ ਨਿੱਘੀ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਅਪਡੇਟ ਕੈਨੇਡਾ ਦੇ ਵਿੱਚ ਆਪਾਂ ਕਿਉਂ ਨਾ ਸ਼ੁਰੂਆਤ ਕਰ ਲਈਏ ਨਿਊ ਫਾਊਂਡਲੈਂਡ ਤੇ ਲੈਬਰਾਡੋਰ ਤੋਂ। ਇੱਥੇ ਪ੍ਰੋਗਰੈਸਿਵ ਕੰਜ਼ਰਵੇਟਿਵ ਨੇ ਬਾਜ਼ੀ ਮਾਰ ਲਈ ਹੈ ਜੀ। ਹਾਂਜੀ, ਸੋ ਜਿਹੜਾ ਇਹ ਸ਼ੋਅ ਹੈ ਇਹਦੇ ਵਿੱਚ ਆਪਾਂ ਜਿਹੜੀ ਕੈਨੇਡੀਅਨ ਇਲੈਕਸ਼ਨ ਬਾਰੇ ਜਿਹੜੀ ਸਾਰੀ ਆਪਾਂ ਅਪਡੇਟ ਦਿੰਦੇ ਰਹਿੰਦੇ ਆ। ਸੋ ਨਿਊ ਫਿਨਲੈਂਡ ਤੇ ਲੈਬਰਾਡੋਰ ਇਹਦੇ ਵਿੱਚ ਆਪਣੇ ਪੰਜਾਬੀਆਂ ਦੀ ਬਹੁਤ ਘੱਟ ਵਸੋਂ ਆ, ਤਾਂ ਕਰਕੇ ਆਪਾਂ ਇਹਦਾ ਨਾਮ ਵੀ ਬਹੁਤ ਘੱਟ ਸੁਣਦੇ ਆ। ਇਹ ਸਾਡੇ ਈਸਟਰਨ ਸਾਈਡ ਤੇ ਪੈਂਦਾ ਜੀ, ਆਪਣੇ ਪੂਰਬ ਵੱਲ ਪੈਂਦਾ ਖਿੱਤਾ ਹੈ ਜੀ, ਕਿਊਬੈਕ ਦੇ ਬਿਲਕੁਲ ਨਾਲ ਲੱਗਦਾ। ਤੇ ਇੱਥੇ ਇਲੈਕਸ਼ਨ ਸੀਗੀ ਜੀ, ਪਿਛਲੇ 10 ਸਾਲਾਂ ਤੋਂ ਲਿਬਰਲ ਸਰਕਾਰ ਸੀ। ਸੋ ਜਿਹੜੀ ਲਿਬਰਲ ਸਰਕਾਰ ਸੇਮ ਜਿਹੜੀ ਟਰੂਡੋ ਹੋਣਾ ਦੀ ਪਾਰਟੀ ਹੈ ਤੇ ਜਿਹੜੀ ਇਸ ਵੇਲੇ ਫੈਡਰਲੀ ਕਾਰਨੀ ਹੋਣਾ ਦੀ ਪਾਰਟੀ ਹੈ, ਸਾਰੇ ਸਟੈਟਸ ਵੀ ਇਹੀ ਕਹਿ ਰਹੇ ਸੀਗੇ ਵੀ ਦੁਬਾਰਾ ਵੀ ਜਿਹੜੀ ਲਿਬਰਲ ਦੀ ਹੀ ਸਰਕਾਰ ਇੱਥੇ ਆਏਗੀ ਤੇ ਵੀ ਉਹਨਾਂ ਨੂੰ ਹਰਾਉਣਾ ਬਹੁਤ ਔਖਾ। ਤੇ ਪਰ ਸਰਪ੍ਰਾਈਜ਼ ਉਹ ਹੋ ਕੇ ਸਾਰੀ ਜਿਹੜੀ ਕਨਸਟੀਚੁਐਂਸੀ ਨੂੰ ਸਰਪ੍ਰਾਈਜ਼ ਕਰਕੇ ਜਿਹੜੀ ਪੀਸੀ ਪਾਰਟੀ ਹੈ, ਪ੍ਰੋਗਰੈਸਿਵ ਕੰਜ਼ਰਵੇਟਿਵ ਹੈ, ਜਿਹੜੀ ਪੀਅਰ ਪੋਲੀਅਰ ਹੋਣਾ ਦੀ ਪਾਰਟੀ ਹੈ, ਉਹਨਾਂ ਨੇ 10 ਸਾਲਾਂ ਬਾਅਦ ਲਿਬਰਲ ਰੂਲ ਨੂੰ ਖਤਮ ਕਰਕੇ ਇੱਥੇ ਪ੍ਰੋਗਰੈਸਿਵ ਕੰਜ਼ਰਵੇਟਿਵਸ ਨੇ ਜਿੱਤ ਦਰਜ ਕੀਤੀ ਹੈ। ਜਿਹੜੇ ਟੋਨੀ ਵੇਕਹੈਮ ਹੈ, ਜਿਹੜੇ ਉੱਥੋਂ ਦੇ ਨਵੇਂ ਪ੍ਰੀਮੀਅਰ ਬਣਨਗੇ, ਪ੍ਰੀਮੀਅਰ ਗਵਰਨਰ ਵਾਂਗੂ ਜਾਂ ਮੁੱਖ ਮੰਤਰੀ ਕਹਿ ਲਓ ਜੀ, ਉਹ ਨਿਊਫਿਨਲੈਂਡ ਤੇ ਲੈਬਰਾਡੋਰ ਦੇ ਨਵੇਂ ਮੁੱਖ ਮੰਤਰੀ ਬਣਨਗੇ। ਉਹਨਾਂ ਨੇ ਪ੍ਰੀਮੀਅਰ ਜੌਨ ਹੋਗਨ, ਉਹਨਾਂ ਨੂੰ 40 ਵਿੱਚੋਂ 21 ਸੀਟਾਂ, ਸੋ 40 ਸੀਟਾਂ ਟੋਟਲ ਸੀਗੀਆਂ ਜੀ, 21 ਸੀਟਾਂ ਲੈ ਕੇ ਉਹਨਾਂ ਨੂੰ ਹਰਾਇਆ। ਕਾਫੀ, ਜਿਵੇਂ ਮੈਂ ਦੱਸਿਆ ਵੀ ਜਿਹੜੇ ਸਾਰਾ ਡੇਟਾ, ਸਾਰਾ ਜਿਹੜੇ ਸਟੈਟਸ ਆ ਉਹ ਕਹਿੰਦੇ ਸੀਗੇ ਵੀ ਲਿਬਰਲ ਪਾਰਟੀ ਹੀ ਉੱਥੇ ਜਿੱਤੇਗੀ, ਸਪੈਸ਼ਲੀ ਹੁਣ ਜਿਵੇਂ ਫੈਡਰਲ ਚ ਦੁਬਾਰਾ ਲਿਬਰਲ ਸਰਕਾਰ ਆਉਣ ਕਰਕੇ ਤੇ ਉਸ ਤੋਂ ਬਾਅਦ ਜਿਹੜੀ ਇੱਕ ਸਟਰੋਂਗ ਕੈਨੇਡੀਅਨ ਜਿਹੜੀ ਚੱਲ ਰਹੀ ਹੈ, ਸਪੋਰਟ ਚੱਲ ਰਹੀ ਹੈ ਲਿਬਰਲ ਪਾਰਟੀ ਨੂੰ, ਉਹਦੇ ਕਰਕੇ ਵੀ ਏਦਾਂ ਲੱਗਦਾ ਸੀਗਾ ਵੀ ਨਹੀਂ ਯਾਰ ਲਿਬਰਲ ਵਾਪਸ ਆ ਜਾਣਗੇ। ਪਰ ਇਹ ਜਿਹੜੀ ਸਰਪ੍ਰਾਈਜ਼ ਜਿੱਤ ਹੈ, ਇਹਦੇ ਦੇਖੋ ਵੀ ਲੌਂਗ ਟਰਮ ਕੀ ਮਾਇਨੇ ਆ, ਵੀ ਕੀ ਇਹਦਾ ਮਤਲਬ ਹੁਣ ਇਹ ਆ ਵੀ ਜਿਹੜੇ ਬਾਕੀ ਪ੍ਰੋਵਿੰਸਾਂ ਦੇ ਵਿੱਚ ਵੀ ਸ਼ਾਇਦ ਲਿਬਰਲ ਦੀ ਲਹਿਰ ਖਤਮ ਹੋ ਰਹੀ ਹੋਵੇ ਜਾਂ ਉਹਦਾ ਕੀ ਬਣਦਾ। ਜਿਹੜੀ ਪੋਪੂਲਰ ਵੋਟ ਆ ਉਹਦੇ ਵਿੱਚ ਫਰਕ ਬੜਾ ਥੋੜਾ, ਵੈਸੇ ਤਾਂ ਜਿਹੜੀ 21 ਬਿਲਕੁਲ ਨੈਰੋ ਆਪਾਂ ਕਹਿ ਸਕਦੇ ਹਾਂ ਨਾ ਵਿਕਟਰੀ ਹੈ, ਵੀ 40 ਸੀਟਾਂ ਟੋਟਲ ਹੈ, ਹਾਲਾਂਕਿ ਕੰਪਲੀਟ ਮੈਜੋਰਿਟੀ ਹੈ, ਪਰ ਸਿਰਫ 21 ਸੀਟਾਂ ਵੀ ਬੜਾ ਹੀ, ਇੱਕ ਸੀਟ ਦਾ ਹੀ ਫਰਕ ਹੈ। ਲਿਬਰਲ ਨੇ 6 ਸੀਟਾਂ ਲੂਜ਼ ਕੀਤੀਆਂ, ਉਹਨਾਂ ਕੋਲੇ 21 ਸੀਟਾਂ ਸੀਗੀਆਂ, ਉਹ 15 ਤੇ ਰਹਿ ਗਏ। ਐਨਡੀਪੀ ਕੋਲੇ ਪਹਿਲਾਂ ਇੱਕੋ ਹੀ ਸੀਟ ਸੀ, ਉਹ 2 ਤੇ ਚਲੇ ਗਏ ਆ, ਤੇ ਜਿਹੜੇ ਇੰਡੀਪੈਂਡੈਂਟ ਹੈ ਉਹ 2 ਸੀਟਾਂ ਕੱਢ ਕੇ ਲੈ ਗਏ ਆ। ਸੋ ਵੀ ਹੁਣ ਅੱਗੇ ਦੇਖਣਾ ਵੀ ਬਾਕੀ ਪ੍ਰੋਵਿੰਸਿਸ ਦੇ ਵਿੱਚ ਇਹ ਜਿਹੜਾ ਫੋਲੋ ਹੁੰਦਾ ਜਾਂ ਨਹੀਂ ਹੁੰਦਾ। ਪਰ ਜੇ ਕਿਤੇ ਪੰਜਾਬੀਆਂ ਦੀ ਇੱਥੇ ਗਿਣਤੀ ਹੁੰਦੀ ਗੁਰਜਸਪਾਲ ਸਿੰਘ ਜੀ, ਫਿਰ ਤਾਂ ਪੰਜਾਬ ਦੇ ਅਖਬਾਰਾਂ ਤੱਕ ਖਬਰਾਂ ਲੱਗ ਜਾਣੀਆਂ ਸੀ ਵੀ ਅੱਜ ਉੱਥੇ ਆ ਬਣਿਆ, ਉੱਥੇ ਆ ਬਣਿਆ। ਘੱਟ ਗਿਣਤੀ ਦਾ ਕੋਈ ਕਾਰਨ ਹੋ ਸਕਦਾ ਜਾਂ ਕੋਈ ਖਾਸ ਮੌਸਮੀ ਕਾਰਨ ਨੇ, ਕੋਈ ਵੈਦਰ ਦਾ ਕੋਈ ਕਾਰਨ ਹੈ? ਨਹੀਂ, ਜਿੱਥੇ ਆਪਣੇ ਬੰਦੇ ਪਹਿਲਾਂ ਨਹੀਂ ਗਏ ਉੱਥੇ ਨਹੀਂ ਜਾਂਦੇ। ਮੌਸਮ ਤਾਂ ਦੇਖੋ ਹੈ ਹੀ ਹੈ। ਸੋ ਮੌਸਮ ਜਿਹੜਾ ਆਪਾਂ ਕਹਿ ਲਈਏ ਵੀ ਸਭ ਤੋਂ ਸੌਖਾ ਮੌਸਮ ਹੈ ਕੈਨੇਡਾ ਦੇ ਵਿੱਚ ਰਹਿਣ ਵਾਲਾ, ਉਹ ਹੈਗਾ ਬ੍ਰਿਟਿਸ਼ ਕੋਲੰਬੀਆ ਦਾ ਸਰੀ, ਜਿੱਥੇ ਆਪਣੀ ਸਭ ਤੋਂ ਭਾਰੀ ਵਸੋਂ ਆ, ਹਨਾ। ਫਿਰ ਦੂਜੇ ਨੰਬਰ ਤੇ ਆ ਜਾਂਦਾ ਹੈਗਾ ਜਿਹੜਾ ਆਪਣਾ ਟੋਰਾਂਟੋ ਦਾ, ਬਰੈਂਪਟਨ ਦਾ ਏਰੀਆ, ਜਿੱਥੇ ਸਭ ਤੋਂ ਜ਼ਿਆਦਾ ਜਿਹੜੀ ਗਿਣਤੀ ਹੈ ਹੁਣ ਇਸ ਵੇਲੇ, ਹਾਲਾਂਕਿ ਸੰਘਣੀ ਸਰੀ ਹੈ, ਪਰ ਜਿਹੜੀ ਪੰਜਾਬੀਆਂ ਦੀ ਗਿਣਤੀ, ਸਿੱਖਾਂ ਦੀ ਗਿਣਤੀ ਇਸ ਵੇਲੇ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਉਹ ਓਨਟਾਰੀਓ ਦੇ ਵਿੱਚ ਹੈ, ਜਿਹੜਾ ਬਰੈਂਪਟਨ, ਆਪਣੇ ਮਿਸੀਸਾਗਾ, ਟੋਬੀਕੋ ਜਾਂ ਜਿਹੜੇ ਉਹਦੇ ਨਾਲ ਦੇ ਲੱਗਦੇ ਪਾਸੇ ਜਿਹੜੇ ਇਲਾਕੇ ਹੈਗੇ ਆ। ਉਸ ਤੋਂ ਬਾਅਦ ਫਿਰ ਜਿਹੜਾ ਆਪਣਾ ਕੈਲਗਰੀ ਤੇ ਐਡਮਿੰਟਨ ਹੈ, ਅਗੇਨ ਉੱਥੇ ਦਾ ਵੀ ਆਪਾਂ ਤੀਜੇ ਨੰਬਰ ਤੇ ਕਹਿ ਸਕਦੇ ਹਾਂ ਮੌਸਮ। ਕਿਊਬੈਕ ਦਾ ਮੌਸਮ ਵੀ ਬਹੁਤ ਸੋਹਣਾ, ਪਰ ਕਿਊਬੈਕ ਚ ਆਪਣੇ ਬੰਦੇ ਤਾਂ ਘੱਟ ਜਾਂਦੇ ਆ, ਹਾਲਾਂਕਿ ਨਿਊ ਫਿਨਲੈਂਡ ਨਾਲੋਂ ਜਾਂ ਜਿਹੜੇ ਹੋਰ ਕੈਨੇਡੀਅਨ ਪ੍ਰੋਵਿੰਸ ਹੈਗੇ ਉੱਥੇ ਨਾਲੋਂ ਕਿਊਬੈਕ ਚ ਸਟਿਲ ਪੰਜਾਬੀਆਂ ਦੀ ਵਸੋਂ ਜ਼ਿਆਦਾ ਮੌਸਮ ਕਰਕੇ। ਪਰ ਕਿਉਂਕਿ ਕਿਊਬੈਕ ਦੇ ਵਿੱਚ ਅੰਗਰੇਜ਼ੀ ਨਹੀਂ ਚੱਲਦੀ, ਉੱਥੇ ਫ੍ਰੈਂਚ ਚੱਲਦੀ ਆ। ਸੋ ਜੇ ਬੰਦੇ ਉੱਥੇ ਜਾਂਦੇ ਵੀ ਆ, ਪੱਕੇ ਵੀ ਹੋ ਜਾਣ, ਤਾਂ ਵੀ ਉਹ ਕਿਸੇ ਹੋਰਾਂ ਸੂਬਿਆਂ ਦੇ ਵਿੱਚ ਮੂਵ ਹੋ ਜਾਂਦੇ ਆ ਪੱਕੇ ਹੋਣ ਤੋਂ ਬਾਅਦ। ਜਿਹੜਾ ਨਿਊ ਫਿਨਲੈਂਡ ਲੈਬਰਾਡੋਰ ਹੈ, ਇੱਕ ਤਾਂ ਇਹੀ ਹੈ ਵੀ ਆਪਣੀ ਬਹੁਤ, ਜਦੋਂ ਇੱਕ ਥਾਂ ਵਸੋਂ ਹੋ ਜਾਂਦੀ ਹੈ ਫਿਰ ਲੋਕੀ ਦੇਖੋ ਦੇਖੀ ਜਾਣ ਲੱਗ ਜਾਂਦੇ ਆ, ਹਨਾ। ਮੌਸਮ ਮੈਨੀਟੋਬਾ ਜਿੰਨਾ ਸਖਤ ਨਹੀਂ ਹੈਗਾ, ਹੁਣ ਮੈਨੀਟੋਬਾ ਦੇ ਵਿੱਚ ਬਹੁਤ ਜ਼ਿਆਦਾ ਵਸੋਂ ਹੋ ਗਈ ਹੈ, ਕਿਉਂਕਿ ਇੱਥੋਂ ਦੀਆਂ ਜਿਹੜੀਆਂ ਨਰਮ ਇਮੀਗ੍ਰੇਸ਼ਨ ਪਾਲਿਸੀਜ਼ ਕਰਕੇ। ਪਰ ਜਿਹੜਾ ਨਿਊ ਫਿਨਲੈਂਡ ਤੇ ਲੈਬਰਾਡੋਰ ਹੈ, ਇੱਕ ਤਾਂ ਉਹੀ ਹੈ ਵੀ ਆਬਾਦੀ ਘੱਟ, ਸੰਘਣੀ, ਆਪਣੇ ਬੰਦੇ ਘੱਟ ਹੈ, ਥੋੜ੍ਹੀਆਂ ਜੌਬਾਂ ਵੀ ਘੱਟ ਹੈ। ਮੈਂ ਹੁਣ ਜਿਹੜੀਆਂ ਇਹੀ ਜਦੋਂ ਪੜ੍ਹ ਰਿਹਾ ਸੀਗਾ,
ਸੋ ਪਿਛਲੇ ਸਾਲ ਤੱਕ $20 ਬਿਲੀਅਨ ਦਾ ਡੈਫਿਸਿਟ ਹੈ ਜੀ। ਬੜਾ ਮਤਲਬ ਜੇ ਤੁਸੀਂ ਹੁਣ ਕੈਲੀਫੋਰਨੀਆ ਦੀ ਇਕਨੋਮੀ ਨਾਲ ਕੰਪੇਅਰ ਕਰੋਗੇ ਤਾਂ ਉਹ ਹੂੰ, ਕੁਝ ਵੀ ਨੰਬਰ ਨਹੀਂਗਾ, ਪਰ ਜੇ ਆਪਾਂ ਨਿਊ ਫਿਨਲੈਂਡ ਦੀ ਇਕਨੋਮੀ ਦੇ ਨਾਲ ਉਹਨੂੰ ਕੰਪੇਅਰ ਕਰਾਂਗੇ ਤਾਂ $20 ਬਿਲੀਅਨ ਬੜਾ ਵੱਡਾ ਨੰਬਰ ਹੈ। ਹੂੰ, ਸੋ ਜਿਹੜੀਆਂ ਜੌਬਾਂ ਘਟ ਰਹੀਆਂ ਨੇ, ਜ਼ਿਆਦਾ ਜਿਹੜੀ ਉੱਥੇ ਫਿਸ਼ਿੰਗ ਇੰਡਸਟਰੀ ਜ਼ਿਆਦਾ, ਮੈਨੂਫੈਕਚਰਿੰਗ ਘੱਟ ਹੈ, ਖੇਤੀਬਾੜੀ ਹੈਗੀ ਹੈ, ਬੈਰੀਜ਼ ਵਗੈਰਾ ਉੱਥੇ ਲੱਗਦੀਆਂ, ਪਰ ਕੋਈ ਵੱਡੀ ਮੈਨੂਫੈਕਚਰਿੰਗ ਇੰਡਸਟਰੀ ਹੈ ਨਹੀਂ ਵੀ ਲੋਕੀ ਕੰਮਾਂ ਲਈ ਉੱਥੇ ਜਾਣ। ਮੌਸਮ ਵੀ ਥੋੜਾ ਇਦਾਂ ਦਾ, ਟੂਰਿਜ਼ਮ ਬਹੁਤ ਹੈ ਤੇ ਪਰ ਠੀਕ ਟੂਰਿਜ਼ਮ ਹੈ। ਵਾਲੇ ਇਲਾਕਿਆਂ 'ਚ ਆਪਣੇ ਬੰਦੇ ਵੈਸੇ ਥੋੜਾ ਘੱਟ ਜਾ ਕੇ ਰਹਿੰਦੇ। ਜੀ ਸਹੀ ਹੈ। ਅਗਲੀ ਗੱਲ ਕਰੀਏ ਵਧੇ ਹੋਏ ਕ੍ਰਾਈਮ ਦੀ। ਕੈਨੇਡਾ ਦੇ ਵਿੱਚ ਕ੍ਰਾਈਮ ਬਹੁਤ ਕਾਫੀ ਇਸ ਟਾਈਮ ਵਧਿਆ ਹੋਇਆ ਤੇ ਚਰਚਾ ਦੇ ਵਿੱਚ ਆ। ਸਰੀ ਦੇ ਵਿੱਚ ਘਰ ਦੇ ਉੱਤੇ ਗੋਲੀਆਂ ਚੱਲਣ ਕਰਕੇ ਇੱਕ ਬੀਬੀ ਫੱਟੜ ਹੋ ਗਈ ਹੈ ਜੀ ਕਹਿੰਦੇ। ਹਾਂਜੀ, ਸੋ ਸਰੀ ਦੇ ਵਿੱਚ ਜਿਹੜੀਆਂ ਆਪਾਂ ਖਬਰਾਂ ਸ਼ੂਟਿੰਗਸ ਵਾਲੀਆਂ ਲਗਾਤਾਰ ਆਉਂਦੀਆਂ ਰਹਿੰਦੀਆਂ ਨੇ, ਹਨਾ, ਹੂੰ, ਤੇ ਜ਼ਿਆਦਾਤਰ ਜਿਹੜੀਆਂ ਖਬਰਾਂ ਸਰੀ ਦੇ ਵਿੱਚ ਆਉਂਦੀਆਂ ਨੇ, ਪਰ ਹਾਂਜੀ, ਗੁੱਡ ਨਿਊਜ਼ ਇਹ ਹੈ ਵੀ ਸਰੀ ਦੇ ਵਿੱਚ ਜਿਹੜੀਆਂ ਸ਼ੂਟਿੰਗਸ ਇਹ ਘਟੀਆਂ ਨੇ ਜਦੋਂ ਦੀ ਸਰੀ ਪੁਲਿਸ ਚੱਲੀ ਹੈ। ਠੀਕ ਹੈ। ਪਹਿਲਾਂ ਆਰਸੀਐਮਪੀ, ਜਿਹਨੂੰ ਆਪਾਂ ਕਹਿੰਦੇ ਵੀ ਜਿਵੇਂ FBI ਸਰੀ ਨੂੰ ਸਰਵਿਸ ਕਰਦੀ ਹੁੰਦੀ ਸੀਗੀ, ਹੂੰ, ਤੇ ਪਿਛਲੇ ਸਾਲ ਤੋਂ ਸਰੀ ਕੋਲੇ ਆਪਣੀ ਪੁਲਿਸ ਸ਼ੁਰੂ ਹੋ ਗਈ ਹੈ। ਸੋ ਸਰੀ ਦੀ ਹੁਣ ਆਪਣੀ ਲੋਕਲ ਪੁਲਿਸ ਮਹਿਕਮਾ, ਉਸ ਤੋਂ ਬਾਅਦ ਜਿਹੜਾ ਕ੍ਰਾਈਮ ਨੂੰ ਥੋੜਾ ਠੱਲ ਪਈ ਹੈ। ਜਿਹੜੀ ਇਹ ਵਾਲੀ ਖਬਰ ਹੈ ਇਹ ਬੜੀ ਸ਼ੌਕਿੰਗ ਜੀ ਆਈ ਹੈ। ਸੋ ਜਿਵੇਂ ਜਿਹੜਾ ਨਾਰਮਲੀ ਪੈਟਰਨ ਹੈਗਾ ਇੱਥੇ ਸ਼ੂਟ ਆਊਟਸ ਦਾ, ਵੀ ਘਰ ਦੇ ਬਾਹਰ ਗਏ, ਅੰਨੇਵਾਹ ਗੋਲੀਆਂ ਚਲਾਤੀਆਂ, ਠੀਕ ਹੈ। ਉਵੇਂ ਹੀ ਜਿਹੜੀ ਇਹ ਇੱਥੇ ਗੋਲੀਆਂ ਚੱਲੀਆਂ ਤੇ ਜਿਹੜੀ ਇਹ ਬੀਬੀ ਸੀਗੀ ਇਹ ਸੁੱਤੇ ਪਏ ਸੀ। ਹੁਣ ਉਹਨਾਂ ਦੀ ਸਾਨੂੰ ਨਹੀਂ ਪਤਾ ਵੀ ਉਮਰ ਕੀ ਹੈ, ਹੋ ਸਕਦਾ ਕੋਈ ਯੰਗ ਕੁੜੀ ਹੋਵੇ ਜਾਂ ਕੋਈ ਆਪਣੇ ਅਧਖੜ ਉਮਰ ਦੇ ਹੋਣ। ਸੋ ਬਸ ਉਹਨਾਂ ਨੇ ਸਿਰਫ ਇਹ ਕਿਹਾ ਵੀ ਹਾਂ ਇੱਕ ਬੀਬੀ ਫੱਟੜ ਹੋਈ। ਕਹਿੰਦੇ ਵੀ ਪਹਿਲਾਂ ਲਾਈਫ ਕ੍ਰਿਟੀਕਲ ਹੀ ਸੀਗੀਆਂ ਜਿਹੜੀਆਂ ਗੋਲੀਆਂ ਵੱਜੀਆਂ ਨੇ, ਪਰ ਜਿਹੜੇ ਪੈਰਾਮੈਡਿਕ ਆਏ ਉਹਨਾਂ ਨੇ ਸਟੇਬਲ ਕੀਤਾ। ਸਟੇਬਲ ਕਰਕੇ ਜਦੋਂ ICU ਦੇ ਵਿੱਚ ਲੈ ਕੇ ਗਏ, ਉੱਥੇ ਸਰਜਰੀ ਹੋਈ, ਉਹਦੇ ਕਰਕੇ ਵੀ ਉਹ ਬਚ ਜਾਣਗੇ। ਜਿਹੜੀ ਇੱਥੇ ਹੋਰ ਇਸ ਡੇਟੇ ਦੇ ਵਿੱਚ ਮੈਨੂੰ ਹੋਰ ਇੱਕ ਗੱਲ ਜਿਹੜੀ ਦੇਖਣ ਨੂੰ ਮਿਲੀ ਵੀ ਇਹ ਜਿੰਨੀਆਂ ਹੁਣ ਤੱਕ ਗੋਲੀਆਂ ਚੱਲੀਆਂ ਨੇ ਸਰੀ ਦੇ ਵਿੱਚ, ਇਹ ਪਹਿਲਾਂ ਕੋਈ ਬੰਦਾ ਫੱਟੜ ਹੋਇਆ ਜਿਹੜੀਆਂ ਏਦਾਂ ਘਰਾਂ ਦੇ ਬਾਹਰ ਜਾ ਕੇ ਗੋਲੀਆਂ ਚੱਲਦੇ। ਹੁਣ ਤੱਕ ਜਿੰਨੀਆਂ ਗੋਲੀਆਂ ਚੱਲੀਆਂ ਸੀਗੀਆਂ ਉਹਦੇ ਵਿੱਚ ਅਜੇ ਤੱਕ ਕੋਈ ਫੱਟੜ ਨਹੀਂ ਹੋਇਆ। ਸੋ ਇਹ ਪਹਿਲੀ ਹੀ ਮਤਲਬ ਬਦਕਿਸਮਤੀ ਲਾ ਲਓ, ਹਨਾ, ਵੀ ਪਹਿਲੀ ਵਾਰੀ ਕੋਈ ਇਹਨਾਂ ਜਿਹੜੇ ਸ਼ੂਟ ਆਊਟ ਆਪਾਂ ਕਹਿ ਦਿੰਦੇ ਆ, ਜਿਹੜੀ ਐਕਸਟੋਰਸ਼ਨ ਰਿਲੇਟਡ, ਤੇ ਜਿਹੜੀਆਂ ਸਾਰੀਆਂ ਗੋਲੀਬਾਰੀ ਹੁੰਦੀ ਹੈ ਪ੍ਰਵੀਨ ਸ਼ਰਮਾ ਜੀ, ਇਹ ਨਾ ਕਹਿੰਦੇ ਵੀ ਐਕਸਟੋਰਸ਼ਨ ਰਿਲੇਟਡ ਹੀ ਹੈ ਵੀ ਸਾਊਥ ਏਸ਼ੀਅਨ ਗੈਂਗ ਹੈਗੇ ਆ ਜਿਨ੍ਹਾਂ ਨੂੰ ਆਪਾਂ ਇੰਡੀਆ ਦੇ ਨਾਲ ਵੀ ਹੁਣ ਜਿਵੇਂ ਕੁਛ ਕੁ ਨੂੰ ਤਾਂ ਹੁਣ ਟੈਰਰਿਸਟ ਆਰਗੇਨਾਈਜੇਸ਼ਨ ਵੀ ਅਨਾਉਂਸ ਕੀਤਾ ਕੈਨੇਡਾ ਨੇ। ਸੋ ਉਹ ਨਾਲ ਰਿਲੇਟਡ ਹੀ ਜਿਹੜੇ ਇਹ ਗੈਂਗ ਹੈਗੇ ਆ ਜਿਹੜੇ ਇਦਾਂ ਦੀਆਂ ਗਤੀਵਿਧੀਆਂ ਕਰ ਰਹੇ ਆ। ਤੇ ਸੋ ਚਲੋ ਸ਼ੁਕਰ ਦੀ ਗੱਲ ਇਹ ਹੈ ਵੀ ਉਹ ਬੀਬੀ ਦੀ ਜਿਹੜੀ ਜਾਨ ਬਚ ਗਈ ਹੈ। ਹਾਂਜੀ, ਤੇ ਪਰ ਸਰਕਾਰ ਇਹਦੇ ਤੇ ਹੁਣ ਨੱਥ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਨੇ ਹੈਲਪਲਾਈਨ ਵੀ ਸ਼ੁਰੂ ਕੀਤੀ ਹੈ। $2.5 ਲੱਖ ਦਾ ਜਿਹੜਾ ਰਿਵਾਰਡ ਹੈ ਜੇ ਕੋਈ ਏਦਾਂ ਦੀ ਐਕਸਟੋਰਸ਼ਨ ਕਰਨ ਵਾਲਿਆਂ ਨੂੰ ਫੜਾਉਂਦਾ। ਸੋ ਉਹਦੀ ਟਿਪ ਲਾਈਨ ਵੀ ਹੈ। ਸੋ ਜਿਵੇਂ ਮੈਂ ਦੱਸਿਆ ਵੀ ਜਿਹੜਾ ਕ੍ਰਾਈਮ ਹੈ ਉਹ ਪਹਿਲਾਂ ਨਾਲੋਂ ਘਟਿਆ, ਪਰ ਸਟਿਲ ਤੁਸੀਂ ਮੰਨੋਗੇ ਵੀ ਇਸ ਸਾਲ ਦੇ ਵਿੱਚ 56 ਐਕਸਟੋਰਸ਼ਨ ਦੇ ਕੇਸਿਸ ਹੈ ਜਿਹੜੇ ਉਹ ਕੈਨੇਡਾ ਦੇ ਵਿੱਚ ਹੋ ਚੁੱਕੇ ਆ। 56। ਠੀਕ ਹੈ। ਤੇ ਹਾਂਜੀ ਜੀ, ਅਗਲੀ ਗੱਲ ਕਰੀਏ ਆਪਾਂ ਇੱਕ ਹੋਰ ਪੋਲੀਟੀਕਲ ਮਾਮਲੇ ਦੀ। ਆਪਾਂ ਦੇਖਦੇ ਹਾਂ ਵੀ ਜਿਵੇਂ ਅਨੀਤਾ ਆਨੰਦ ਜਿਹੜੇ ਭਾਰਤ ਦੀ ਵਿਜ਼ਿਟ ਕਰਦੇ ਨੇ ਤਾਂ ਉਹਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਭਾਰਤੀ ਮੀਡੀਆ ਆਪਣੇ ਤਰੀਕੇ ਦੇ ਨਾਲ ਪੇਸ਼ ਕਰਦਾ। ਕੈਨੇਡਾ ਦੇ ਵਿੱਚ ਉਹਦੀ ਵੱਖਰੇ ਤੌਰ ਤੇ ਇੱਕ ਚਰਚਾ ਚੱਲਦੀ ਆ। ਉਸ ਫੇਰੀ ਬਾਰੇ ਇੱਕ ਤਾਂ ਅਪਡੇਟ ਜ਼ਰੂਰ ਦਿਓ, ਤੇ ਇੱਕ ਮਤਲਬ ਜੇ ਆਪਾਂ ਡਿਫਰੈਂਟ ਪ੍ਰੋਸਪੈਕਟ ਤੋਂ ਦੇਖਣਾ ਹੋਵੇ ਪੰਜਾਬੀਆਂ ਦੇ ਲਿਹਾਜ਼ ਦੇ ਨਾਲ ਜਾਂ ਹੋਰ ਕਿਸ ਤਰੀਕਾਕਾਰ ਦੀ ਜਿਹੜੀ ਉੱਥੇ ਚਰਚਾ ਚੱਲੀ ਆ ਅਨੀਤਾ ਆਨੰਦ ਦੀ ਫੇਰੀ ਨੂੰ ਲੈ ਕੇ। ਸੋ ਜਿਹੜੀ ਅਨੀਤਾ ਆਨੰਦ ਦੀ ਫੇਰੀ ਹੈ ਜੀ, ਉਹ ਜਿਹੜਾ ਉਹਦਾ ਮੇਨ ਮੁੱਦਾ ਦਾ ਟ੍ਰੇਡ ਦਾ ਹੀ ਹੈ। ਬਿਲਕੁਲ ਸ਼ਰੇਆਮ ਜਿਹੜੀ ਉਹਦੇ ਵਿੱਚ ਗੱਲ ਇਹੀ ਸੀਗੀ ਵੀ ਅਮਰੀਕਾ ਦੇ ਨਾਲ ਸੰਬੰਧ ਵਿਗੜਨ ਕਰਕੇ, ਇਕਨੋਮੀ ਢਿੱਲੀ ਹੋਣ ਕਰਕੇ ਜਿਹੜੇ ਕੈਨੇਡਾ ਆਪਣੇ ਜਿਹੜਾ ਟ੍ਰੇਡ ਹੈਗਾ ਉਹਨੂੰ ਡਾਇਵਰਸੀਫਾਈ ਕਰਨਾ ਚਾਹੁੰਦਾ। ਆਪਾਂ ਪਿਛਲੇ ਹਫ਼ਤੇ ਵੀ ਇਹ ਗੱਲ ਕਵਰ ਕੀਤੀ ਸੀਗੀ। ਸੋ ਉਸੇ ਸੰਬੰਧ ਦੇ ਵਿੱਚ ਜਿਹੜੇ ਅਨੀਤਾ ਆਨੰਦ ਨੇ ਜਾ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ, ਉਹ ਜੈ ਸ਼ੰਕਰ ਨੂੰ ਮਿਲੇ। ਮੇਰੇ ਖਿਆਲ ਨਾਲ ਅਨੀਤਾ ਆਨੰਦ ਦੇ ਜਾਣ ਤੋਂ ਪਹਿਲਾਂ ਆਪਾਂ ਉਸ ਤੋਂ ਪਹਿਲਾਂ ਵੀ ਕਵਰ ਕੀਤੀ ਸੀਗੀ ਜਿਹੜੇ ਕੈਨੇਡਾ ਦੇ ਜਿਹੜੇ ਇੰਟੈਲੀਜੈਂਸ ਹੈਡ ਹੈਗੇ ਆ ਉਹ ਜਾ ਕੇ ਭਾਰਤ ਦੇ ਰॉ ਚੀਫ ਨੂੰ ਵੀ ਮਿਲੇ ਵੀ ਪਹਿਲਾਂ ਸਾਰੀ ਗੱਲਬਾਤ ਕਰਨ ਲਈ। ਪਰ ਜਿਹੜਾ ਉਹਦਾ ਮੁੱਖ ਮੁੱਦਾ ਉਹਨਾਂ ਨੇ ਟ੍ਰੇਡ ਹੀ ਰੱਖਿਆ, ਕਿਉਂਕਿ ਕੈਨੇਡਾ ਦੇ ਵਿੱਚ ਸਟਿਲ ਜਿਹੜੀਆਂ ਸਵਰੈਨਿਟੀ ਦੀਆਂ ਕਾਲਸ ਹੈਗੀਆਂ, ਜਿਹੜੀ ਕਹਿੰਦੇ ਵੀ ਗੱਲ ਰੱਖਣ ਦੀ ਆਜ਼ਾਦੀ ਹੈ, ਜਾਂ ਜਿਹਨੂੰ ਆਪਾਂ ਕਹਿ ਲਈਏ ਵੀ
ਇੱਕ ਸੁਰੱਖਿਆ, ਇੱਕ ਕੈਨੇਡੀਅਨ ਸਿਟੀਜ਼ਨ ਦੀ ਸੁਰੱਖਿਆ ਦੀ ਗੱਲ ਹੈ, ਉਹਦੇ ਵਿੱਚ ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ ਉਹ ਕੈਨੇਡੀਅਨ ਸਰਕਾਰ ਨੂੰ ਇਹ ਕਹਿ ਰਹੀ ਹੈ ਵੀ ਤੁਸੀਂ ਟ੍ਰੇਡ ਨੂੰ ਜਿਹੜੀ ਕੈਨੇਡੀਅਨ ਸਿਟੀਜ਼ਨਸ ਦੀ ਸਿਕਿਉਰਿਟੀ ਨਾਲੋਂ ਜ਼ਿਆਦਾ ਪਹਿਲ ਦੇ ਰਹੇ ਹੋ। ਸੋ ਠੀਕ ਹੈ। ਤੇ ਕੈਨੇਡੀਅਨ ਸਰਕਾਰ ਦੇ ਉੱਤੇ ਪ੍ਰੈਸ਼ਰ ਜ਼ਰੂਰ ਪਾਇਆ ਜਾ ਰਿਹਾ ਹੈ ਤੇ ਉਹਦੇ ਜਵਾਬ ਦੇ ਵਿੱਚ ਜਿਹੜੀ ਬਾਰ-ਬਾਰ ਗੱਲ ਜਿਹੜਾ ਫੋਰਨ ਵਿਦੇਸ਼ ਮੰਤਰੀ ਅਨੀਤਾ ਆਨੰਦ ਆ ਉਹਨਾਂ ਦੇ ਦਫ਼ਤਰ ਵੱਲੋਂ ਆ ਰਹੀ ਹੈ, ਜਿਹੜੀ ਕੈਨੇਡੀਅਨ ਸਰਕਾਰ ਵੱਲੋਂ ਆ ਰਹੀ ਹੈ, ਉਹ ਕਹਿੰਦੇ ਵੀ ਜਦੋਂ ਵੀ ਸਾਨੂੰ ਮੌਕਾ ਮਿਲਦਾ ਅਸੀਂ ਇੰਡੀਅਨ ਸਰਕਾਰ ਦੇ ਨਾਲ ਇਹ ਗੱਲ ਠਾ ਰਹੇ ਹਾਂ ਵੀ ਤੁਸੀਂ ਜੇ ਸਾਡੇ ਮੁਲਕ ਦੇ ਵਿੱਚ ਤੁਸੀਂ ਬਿਜ਼ਨਸ ਕਰਨਾ, ਤੁਸੀਂ ਆਪਣੀ ਐਮਬੈਸੀ ਰਨ ਕਰਨੀ ਹੈ ਤਾਂ ਤੁਹਾਨੂੰ ਜਿਹੜਾ ਕੈਨੇਡਾ ਦਾ ਲਾਅ ਫੋਲੋ ਕਰਨਾ ਪੈਣਾ। ਤੁਸੀਂ ਜਿਹੜੀਆਂ ਐਕਸਟਰਾ ਜੁਡੀਸ਼ੀਅਲ ਜਿਹੜੀਆਂ ਉੱਥੇ ਆਪਣੀਆਂ ਗਤੀਵਿਧੀਆਂ ਉਹ ਤੁਹਾਨੂੰ ਘਟਾਉਣੀਆਂ ਪੈਣੀਆਂ ਨੇ। ਪਰ ਉਹਦੇ ਵਿੱਚ ਕੋਈ ਕਲੀਅਰ ਕੱਟ, ਜਿਵੇਂ ਪਹਿਲਾਂ ਟਰੂਡੋ ਸਰਕਾਰ ਵੇਲੇ ਇੱਕ ਪ੍ਰੈਸ਼ਰ ਉਹ ਸੀਗਾ ਵੀ ਸੋ ਇਹਦੇ ਨਾਲ ਇਹਨਾਂ ਨੇ ਬੜੀ ਨਰਮ ਜਿਹੀ ਅਪਰੋਚ ਲਈ ਹੈ ਵੀ ਉਹਦੇ ਵਿੱਚ ਜਿਵੇਂ ਮੈਂ ਪਹਿਲਾਂ ਗੱਲ ਕਹੀ ਹੈ ਵੀ ਟ੍ਰੇਡ ਨੂੰ ਹੀ ਪਹਿਲ ਦੇ ਉੱਤੇ ਰੱਖਿਆ ਗਿਆ, ਪਰ ਜਿਹੜਾ ਕੈਨੇਡੀਅਨ ਸੇਫਟੀ ਆ ਜਾਂ ਆਪਾਂ ਕਹਿ ਲਈਏ ਵੀ ਦਬੀ ਜੀ ਸੁਰ ਦੇ ਵਿੱਚ ਉਹ ਗੱਲ ਕਹਿ ਤਾਂ ਰਹੇ ਆ, ਪਰ ਜਿੱਦਾਂ ਦਾ ਮੇਰੇ ਖਿਆਲ ਨਾਲ ਜਿਹੜੇ ਕੈਨੇਡੀਅਨ ਸਿੱਖ, ਕੈਨੇਡੀਅਨ ਪੰਜਾਬੀ ਜਿੱਦਾਂ ਦਾ ਰਿਸਪੌਂਸ ਕੈਨੇਡੀਅਨ ਸਰਕਾਰ ਤੋਂ ਐਕਸਪੈਕਟ ਕਰਦੇ ਆ ਉਦਾਂ ਦਾ ਨਹੀਂ ਦੇ ਰਿਹਾ। ਪਰ ਇੱਥੇ ਮੈਂ ਨਾ ਇੱਕ ਹੋਰ ਗੱਲ ਪ੍ਰਵੀਨ ਸ਼ਰਮਾ ਜੀ ਮੈਂ ਲੈ ਕੇ ਆਉਣੀ ਚਾਹੁੰਦਾ ਹਨਾ ਵੀ ਜਿਹੜੇ ਸਿੱਖ ਆ ਉਹ ਕੈਨੇਡਾ ਦੇ ਵਿੱਚ ਚਾਹੇ ਜਿੱਡੀ ਮਰਜ਼ੀ ਸਾਡੀ ਵੋਟਿੰਗ ਸਮਰੱਥਾ ਹੈਗੀ ਆ ਜਾਂ ਜਿੱਡੀ ਮਰਜ਼ੀ ਸਾਡੀ ਕੈਪੈਸਿਟੀ ਹੈਗੀ ਆ, ਜਿਹੜੀਆਂ ਸਰਕਾਰਾਂ ਉਹਨਾਂ ਨੇ ਇਹ ਦੇਖਣਾ ਵੀ ਸਾਡੀ ਲਾਰਜਰ ਪਾਪੂਲੇਸ਼ਨ ਕੀ ਚਾਹੁੰਦੀ ਆ। ਅੱਛਾ। ਤੇ ਉੱਥੇ ਮੈਨੂੰ ਲੱਗਦਾ ਵੀ ਉੱਥੇ ਕਿਤੇ ਨਾ ਕਿਤੇ ਜਿਹੜੀ ਸਾਡੇ ਵੱਲੋਂ ਕਮੀ ਵੀ ਰਹਿ ਰਹੀ ਹੈ। ਜਿਹੜੇ ਇਹਨਾਂ ਨੇ ਪੋਲ ਕਰਵਾਏ ਆ ਉਹਦੇ ਵਿੱਚੋਂ ਸਾਰੇ ਪੋਲਸ ਨੇ ਇਹੀ ਕਿਹਾ ਵੀ ਜਿਹੜਾ ਟ੍ਰੇਡ ਹੈ ਉਹਨੂੰ ਪਹਿਲੇ ਨੰਬਰ ਤੇ, ਜਾਂ ਕੈਨੇਡੀਅਨ ਜਿਹੜੀ ਇਕਨੋਮਿਕ ਸਿਕਿਉਰਿਟੀ ਹੈ ਉਹਨੂੰ ਜਿਹੜੀ ਇਕਨੋਮੀ ਆ ਉਹਨੂੰ ਪਹਿਲ ਦੇਣੀ ਚਾਹੀਦੀ ਹੈ। ਸੋ ਇੱਕ ਐਂਗਸ ਰੀਡ ਇੱਥੇ ਪੋਲ ਹੁੰਦਾ, ਉਹਨਾਂ ਨੇ ਜਿਹੜੀ ਪੋਲ ਕਰਾਈ ਹੈ ਮੈਂ ਉਹਦਾ ਡੇਟਾ ਦੇਖਦਾ ਸੀਗਾ, ਕਹਿੰਦੇ ਵੀ 50% ਤੋਂ ਉੱਤੇ ਕੈਨੇਡੀਅਨਸ ਨੇ ਇਹ ਗੱਲ ਕਹੀ ਹੈ ਵੀ ਹਾਂਜੀ ਕੈਨੇਡਾ ਨੂੰ ਇੰਡੀਆ ਨਾਲ ਇੰਗੇਜ ਹੋਣਾ ਚਾਹੀਦਾ। ਪਰ ਇੱਥੇ ਜਿਹੜੀ ਮੈਂ ਇੱਕ ਹੋਰ ਹੈ, ਵੈਸੇ ਇੱਕ ਡਿਫਰੈਂਟ ਖਬਰ ਆਪਾਂ ਕਵਰ ਕਰਦੀ ਹਾਂ, ਪਰ ਬਹੁਤੇ ਕੈਨੇਡੀਅਨ ਇਹ ਵੀ ਚਾਹੁੰਦੇ ਆ ਵੀ ਕੈਨੇਡਾ ਚੀਨ ਨਾਲ ਵੀ ਇੰਗੇਜ ਹੋਵੇ। ਸੋ ਇਸ ਵੇਲੇ ਜਿਹੜੇ ਕੈਨੇਡੀਅਨ ਹੈਗੇ ਆ ਉਹ ਸਭ ਤੋਂ ਜ਼ਿਆਦਾ ਅਮਰੀਕਾ ਤੋਂ ਖਿਜੇ ਆ, ਪਰ ਉਹ ਕਹਿੰਦੇ ਆ ਵੀ ਯਾਰ ਬਾਕੀ ਜੇ ਜਿੱਥੋਂ ਵੀ ਜਾ ਕੇ ਸਾਨੂੰ ਕੋਈ ਟ੍ਰੇਡ ਦੀ ਸਾਨੂੰ ਕੋਈ ਰਾਹਤ ਮਿਲਦੀ ਆ ਵੀ ਕੈਨੇਡੀਅਨ ਸਰਕਾਰ ਨੂੰ ਉਹ ਕਦਮ ਲੈਣੇ ਚਾਹੀਦੇ ਆ। ਸੋ ਉਹਦੇ ਵਿੱਚ ਅਗੇਨ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੇ ਤਾਂ ਵੋਟ ਪੋਲਿਟਿਕਸ ਕਰਨੀ ਹੁੰਦੀ ਆ, ਉਹਨਾਂ ਨੇ ਜਿਹੜਾ ਆਪਣਾ ਦੇਖਣਾ ਹੁੰਦਾ ਹਾਂਜੀ ਹਾਂ, ਉਹਦੇ ਵਿੱਚ ਸਿੱਖਾਂ ਨੇ ਇਹ ਦੇਖਣਾ ਵੀ ਸਿੱਖਾਂ ਨੇ ਕਲੈਕਟਿਵਲੀ ਕਿਵੇਂ ਇਕੱਠੇ ਹੋ ਕੇ, ਜਾਂ ਗੁਰਦੁਆਰੇ ਨੇ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਦੇਖਣਾ ਵੀ ਯਾਰ ਓਕੇ ਅਸੀਂ ਲਾਰਜਰ ਕੈਨੇਡੀਅਨ ਕਮਿਊਨਿਟੀ ਦੇ ਵਿੱਚ ਕਿਵੇਂ ਆਪਣੀ ਗੱਲ ਰੱਖ ਪਾਉਣੀ ਹੈ ਤੇ ਐਟ ਦਾ ਸੇਮ ਟਾਈਮ ਜਿਹੜੀ ਅਸੀਂ ਕੈਨੇਡੀਅਨ ਸਿਟੀਜ਼ਨਸ ਹੈ ਉਹਨਾਂ ਦੀ ਸੇਫਟੀ, ਸਿਕਿਉਰਿਟੀ, ਉਹਨਾਂ ਦੀ ਆਪਣੀ ਗੱਲ ਰੱਖਣ ਦੀ ਆਜ਼ਾਦੀ ਨੂੰ ਕਿਵੇਂ ਪ੍ਰੀਜ਼ਰਵ ਕਰਨਾ। ਤੁਹਾਡੇ ਹੁਣ ਤੁਸੀਂ ਰੀਸੈਂਟਲੀ ਤੁਸੀਂ ਕੈਲੀਫੋਰਨੀਆ ਦੇ ਵਿੱਚ ਜਿਹੜਾ SB 509 ਬਿੱਲ ਦਾ ਤੁਸੀਂ ਜ਼ੋਰ ਲਾ ਕੇ ਹਟੇ ਹੋ ਵੀ, ਪਰ ਸਟਿਲ ਜਦੋਂ ਕਮਿਊਨਿਟੀ ਇਕੱਠੀ ਹੋ ਕੇ ਕਿਸੇ ਵੀ ਐਫਰਟ ਦੇ ਵਿੱਚ ਊਣੀ ਰਹਿ ਜਾਂਦੀ ਹੈ, ਫਿਰ ਜਿਹੜੇ ਮੁਲਕ ਹੈ, ਜਿਹੜੇ ਮੁਲਕ ਦੇ ਅੱਗੇ ਲੀਡਰ ਆ ਉਹ ਫਿਰ ਜਿਹੜੇ ਵੱਡੇ ਹਿੱਤੇ ਹੀ ਦੇਖਦੇ ਆ, ਉਹ ਫਿਰ ਜਿਹੜੀ ਛੋਟੀ ਕਮਿਊਨਿਟੀ ਨੂੰ ਕਈ ਵਾਰੀ ਇਗਨੋਰ ਕਰ ਦਿੰਦੇ ਆ। ਹਾਂਜੀ, ਦੇਖੋ ਇਹ ਤਾਂ ਮਾਮਲਾ ਹੈਗਾ ਹੀ ਹੈ। ਦੇਖੋ ਆਪਾਂ ਇਹ ਦੇਖਦੇ ਹਾਂ ਵੀ ਪੋਲਿਟਿਕਸ ਨੇ ਤਾਂ ਸਿਰ ਗਿਣਨੇ ਨੇ, ਉਹਨਾਂ ਨੇ ਤਾਂ ਵੋਟਾਂ ਦੀ ਗਿਣਤੀ ਵੇਖਣੀ ਕਿੱਧਰ ਆ। ਇਹਦਾ ਮਤਲਬ ਇਹ ਵੀ ਨਹੀਂਗਾ ਵੀ ਸ਼ਾਇਦ ਸੁਣਨ ਵਾਲਿਆਂ ਨੂੰ ਇਹ ਲੱਗਦਾ ਵੀ ਸ਼ਾਇਦ ਅਸੀਂ ਡਿਮੋਰਲਾਈਜ਼ ਕਰ ਰਹੇ ਹਾਂ ਕਿਸੇ ਵੀ ਤਰੀਕੇ ਦੀ ਭਾਵਨਾ ਨੂੰ ਜਾਂ ਮੁਹਿੰਮ ਨੂੰ, ਉਹ ਮਤਲਬ ਨਹੀਂਗਾ। ਪਰ ਅਸਲ ਦੇ ਵਿੱਚ ਕਨਕਲੂਜਨ ਇਹ ਹੈ ਵੀ ਬਹੁ ਗਿਣਤੀ ਇੱਥੇ ਵੀ ਤੇ ਇਹੀ ਹੋਇਆ ਨਾ ਕੈਲੀਫੋਰਨੀਆ ਦੇ ਵਿੱਚ ਵੀ ਜੀ, ਬਹੁ ਗਿਣਤੀ, ਜਾਂ ਕਹਿ ਲਓ ਕਿ ਜਿਹੜਾ ਆਪਣੀ ਪੋਲੀਟੀਕਲ ਸੈਂਟੀਮੈਂਟ ਜਿੱਧਰ ਇਹ ਲੱਗਦਾ ਪੋਲਿਟਿਕਸ ਨੂੰ ਕਿ ਬਈ ਇੱਧਰ ਹਾਵੀ ਹੈ, ਉਧਰਲੇ ਪਾਸੇ ਝੁਕ ਜਾਂਦੇ ਨੇ। ਉਹਨਾਂ ਨੂੰ ਕਿਸੇ ਦੇ ਹਿੱਤਾਂ ਨਾਲ ਥੋੜੋ ਆ, ਉਹਨਾਂ ਨੂੰ ਵੀ ਆਪਣੇ ਹਿੱਤ ਕਿਵੇਂ ਪ੍ਰੋਟੈਕਟ ਆਪਾਂ ਨੂੰ ਤਾਂ ਉਹ ਚਾਹੀਦਾ। ਪਰ ਅਸਲ ਵਿੱਚ ਸਹੀ ਹੈ ਇਹ ਤੁਹਾਡੀ ਗੱਲ ਕਿ ਅਮਰੀਕਾ ਦੇ ਨਾਲ ਰਿਸ਼ਤੇ ਵਿਗੜਨ ਤੋਂ ਬਾਅਦ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ, ਉਹ ਮਾਰਕ ਕਾਰਨੀ ਦੀ ਜਿਹੜੀ ਸਰਕਾਰ ਉਹ ਇਸੇ 'ਚ ਬਣੀ ਆ, ਉਹ ਜਿਹੜੇ ਰਾਸ਼ਟਰਵਾਦ ਵਾਲੇ ਸੈਂਟੀਮੈਂਟ ਦੇ ਵਿੱਚ ਹੀ ਉਹ ਆਏ ਨੇ ਉੱਭਰ ਕੇ, ਤੇ ਨੋ ਡਾਊਟ ਹੁਣ ਆਪਣੇ ਸਿਟੀਜ਼ਨਸ ਦੇ ਮੁਤਾਬਕ ਹੀ ਚੱਲਣਗੇ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਚੀਨ, ਹੁਣ ਦੇਖ ਲਓ ਭਾਰਤ ਚੀਨ ਇੱਕ ਪਾਸੇ ਸੋਵਰਨਟੀ ਦੀਆਂ ਗੱਲਾਂ, ਇੱਕ ਪਾਸੇ ਪੋਲੀਟੀਕਲ ਇੰਟਰਫੇਰੈਂਸ ਦੀਆਂ ਗੱਲਾਂ, ਚੀਨ ਤੇ ਕਿੱਡੇ ਇਲਜ਼ਾਮ ਲੱਗਦੇ ਨੇ ਵੀ ਬੰਦੇ ਵੀ ਤੁਸੀਂ ਤਾਂ MP ਆਪਦੇ ਜਿਤਾ ਲਏ ਆ ਇੱਥੇ ਆ ਕੇ, ਹਨਾ। ਹੁਣ ਸਮੇਂ ਦੀ ਮੰਗ ਦੇ ਮੁਤਾਬਕ ਉਹ ਕਹਿੰਦੇ ਵੀ ਜਿਹੜਾ ਸ਼ਿਫਟ ਆ ਉਹ ਚੇਂਜ ਹੁੰਦਾ ਰਹਿੰਦਾ ਹਮੇਸ਼ਾ। ਉਹ ਸਰਕਾਰਾਂ ਨੂੰ ਲੱਗਦਾ ਵੀ ਸ਼ਾਇਦ ਇੱਧਰ ਨਹੀਂ ਤਾਂ ਨਹੀਂ ਆਏ ਸੀ। ਇਹ ਵੀ ਨਹੀਂ ਜ਼ਰੂਰੀ ਕਿ ਪੱਕਾ ਹੀ ਹੈ ਵੀ ਚੀਨ ਤੇ ਭਾਰਤ ਦੇ ਨਾਲ ਹੀ ਕੈਨੇਡਾ ਰਹੂਗਾ। ਜਦੋਂ ਅਮਰੀਕਾ ਦੇ ਨਾਲ ਸੁਧਰ ਕੇ ਫਿਰ ਇਹਨਾਂ ਨੂੰ ਓਬਵੀਅਸਲੀ ਅਮਰੀਕਾ ਦੇ ਮੁਤਾਬਕ ਜਿਵੇਂ ਰਾਸ ਆਉਂਦੀਆਂ ਉਵੇਂ ਚੱਲਣਾ ਪੈਂਦਾ। ਤੇ ਚਾਈਨਾ ਨੇ ਕੈਨੇਡਾ ਨੂੰ ਕਿਹਾ ਕਿ ਤੁਸੀਂ ਇਹ ਜਿਹੜਾ EV ਟੈਰਿਫ ਆ ਉਹਨੂੰ ਮਾਫ ਕਰੋ, ਅਸੀਂ ਮਤਲਬ ਕਨੋਲਾ ਤੇ ਜਿਹੜਾ ਟੈਰਿਫ ਆ ਉਹ ਮਾਫ ਕਰ ਦਿਓ। ਸੋ ਜਿਹੜੀ
ਕੈਨੇਡਾ ਤੇ ਚੀਨ, ਜਿਹੜੀ ਕੈਨੇਡਾ ਤੇ ਅਮਰੀਕਾ ਹੈ, ਉਹ ਹਮੇਸ਼ਾ ਜਿਹੜੇ ਟੈਰਿਫਸ ਦੇ ਵਿੱਚ ਜਾਂ ਜਿਹੜੀ ਉਹਨਾਂ ਦੀ ਗਲੋਬਲ ਪਾਲਿਸੀ ਉਹਦੇ ਹਮੇਸ਼ਾ ਰਲ ਕੇ ਚੱਲਦੇ ਸੀਗੇ। ਤੇ ਕੈਨੇਡਾ ਦੀ ਅਮਰੀਕਾ ਨਾਲ ਇੱਕ ਸੰਧੀ ਇਹ ਸੀਗੀ ਵੀ ਜੇ ਤੁਸੀਂ ਚੀਨ ਪ੍ਰਤੀ ਜੋ ਵੀ ਤੁਹਾਡਾ ਰੁਖ ਹੋਏਗਾ, ਅਸੀਂ ਵੀ ਉਹੀ ਰੁਖ ਬਣਾਵਾਂਗੇ। ਉਹਦੇ ਤਹਿਤ ਪਿਛਲੇ ਸਾਲ ਅਮਰੀਕਾ ਨੇ ਚੀਨ ਦੇ ਉੱਤੇ 100% ਜਿਹੜੀ ਉਹਨਾਂ ਦੀਆਂ ਇਲੈਕਟ੍ਰੋਨਿਕ ਵਹੀਕਲਸ ਆ ਉਹਨਾਂ ਤੇ 100% ਟੈਰਿਫ ਲਾਏ ਸੀਗੇ। ਸੋ BYD ਇਸ ਵੇਲੇ ਜਿਹੜਾ ਲਾਰਜੈਸਟ ਇਲੈਕਟ੍ਰੀਕਲ ਵਹੀਕਲ ਮੈਨੂਫੈਕਚਰਰ ਹੈ ਦੁਨੀਆ ਦਾ, ਕਾਫੀ ਜ਼ਿਆਦਾ ਵਧੀਆ ਗੱਡੀਆਂ ਬਣਾਉਂਦੇ ਆ ਤੇ ਕਾਫੀ ਉਹਨਾਂ ਦੀਆਂ ਗੱਡੀਆਂ ਸਸਤੀਆਂ ਵੀ ਹੈਗੀਆਂ। ਪਰ ਕੈਨੇਡਾ ਨੇ ਅਮਰੀਕਾ ਦੇ ਮਗਰ ਲੱਗ ਕੇ ਪਿਛਲੇ ਸਾਲ ਤੋਂ ਜਿਹੜਾ ਉਹ ਟੈਰਿਫ ਲਾਉਣ ਕਰਕੇ ਵੀ ਚੀਨੀ ਗੱਡੀਆਂ ਕੈਨੇਡਾ ਦੇ ਵਿੱਚ ਨਾ ਆ ਸਕਣ। ਉਹਦੇ ਰਿਟੈਲੀਏਸ਼ਨ ਵਜੋਂ ਚੀਨ ਨੇ ਕੈਨੇਡਾ ਦੇ ਕਨੋਲਾ, ਜਿਹੜੀ ਦੇਖਣ 'ਚ ਸਰੋਂ ਵਰਗੀ ਹੁੰਦੀ ਹੈ, ਸੋ ਕੈਨੇਡਾ ਦੁਨੀਆ ਦੇ ਵਿੱਚ ਕਨੋਲਾ ਦਾ ਸਭ ਤੋਂ ਵੱਡਾ ਐਕਸਪੋਰਟਰ ਹੈ। ਤੇ ਉਹਦੇ 'ਚ ਜਿਹੜੀ ਕਨੋਲਾ ਦੀ ਜਿਹੜੀ ਇੰਪੋਰਟ ਹੈ ਉਹ ਸਭ ਤੋਂ ਜ਼ਿਆਦਾ ਚੀਨ ਕਰਦਾ। ਸੋ ਜਿਹੜਾ ਸਾਡੀ 90% ਦੇ ਕਰੀਬ ਜਿਹੜੀ ਸਾਡੀ ਕਨੋਲਾ ਦੀ ਖਪਤ ਹੈ ਉਹ ਚੀਨ ਨੂੰ ਹੁੰਦੀ ਹੈ। ਤੇ ਉਹਦੇ ਕਰਕੇ ਉਹਨਾਂ ਨੇ ਕੈਨੇਡਾ ਦੇ ਉੱਤੇ ਪ੍ਰੈਸ਼ਰ ਪਾਉਣ ਲਈ ਉਹਨਾਂ ਨੇ ਰਾਈਟ ਅਵੇ ਕਨੋਲਾ ਦੇ ਉੱਤੇ ਰਿਟੈਲੀਏਟਰੀ 100% ਟੈਰਿਫ ਲਾਤੇ ਸੀਗੇ। ਠੀਕ ਹੈ। ਉਹ ਲਾਉਣ ਕਰਕੇ ਇਹ ਹੋਇਆ ਵੀ ਜਿਹੜਾ ਹੁਣ ਗਰਮੀਆਂ ਲੰਘ ਕੇ ਹਟੀਆਂ ਤੇ ਵਾਢੀਆਂ ਵੀ ਖਤਮ ਹੋ ਗਈਆਂ, ਵੀ ਜਿਹੜੀ ਕਨੋਲਾ ਦੀ ਐਤਕੀ ਕ੍ਰੌਪ ਹੈ ਉਹ ਬਿਲਕੁਲ ਵਿਕੀ ਨਹੀਂ। ਉਹ ਚੀਨੀ ਕੰਪਨੀਆਂ ਨੇ ਚੱਕਣੀ ਸੀਗੀ, ਉਹ ਚੱਕੀ ਨਹੀਂ ਗਈ ਤੇ ਉਹ ਸਾਰੀ ਦੀ ਸਾਰੀ ਉਵੇਂ ਮੰਡੀਆਂ ਦੇ ਵਿੱਚ ਤਾਂ ਨਹੀਂ ਕਹਿੰਦੇ। ਉਰੇ ਚਲੋ ਆਰਗੇਨਾਈਜੇਸ਼ਨਸ ਹੈਗੀਆਂ ਨੇ ਜਿਹੜੀਆਂ ਇਨਕੋਰਪੋਰੇਸ਼ਨਸ ਨੇ, ਜਿਹੜੇ ਫਾਰਮਰ ਹੈ ਉਹ ਆਪਣੀਆਂ ਇਨਕੋਰਪੋਰੇਸ਼ਨਸ ਰਜਿਸਟਰ ਕਰਦੇ ਆ ਤੇ ਮਾਰਕੀਟ ਦੇ ਵਿੱਚ ਉਹ ਜਿਵੇਂ ਵੀ ਉਹਦਾ ਮੁੱਲ ਲੱਗ ਕੇ ਉਹਦਾ ਪ੍ਰੋਸੈਸ ਹੈਗਾ, ਜਿਹਦੇ ਰਾਹੀਂ ਜਿਹੜੀਆਂ ਫੋਰਨ ਮਾਰਕੀਟਸ ਹੈਗੀਆਂ ਉਹ ਇੱਥੋਂ ਦਾ ਜਿਹੜਾ ਪ੍ਰੋਡਿਊਸ ਹੈ ਜਾਂ ਇੱਥੋਂ ਦਾ ਜਿਹੜਾ ਗ੍ਰੇਨ ਹੈ ਉਹ ਖਰੀਦਦੀਆਂ। ਉਹ ਬਿਲਕੁਲ ਹੀ ਡੈਡ ਹੋ ਗਿਆ ਕੰਮ ਤੇ ਉਹ ਨਹੀਂ ਚੱਕਿਆ ਗਿਆ। ਸੋ ਉਹਦੇ ਕਰਕੇ ਜਿਹੜੇ ਪ੍ਰੇਰੀ ਪ੍ਰੋਵਿੰਸ ਹੈ ਜਿਹਦੇ ਚ ਸਸਕੈਚੁਅਨ, ਮੈਨੀਟੋਬਾ, ਐਲਬਰਟਾ, ਉਹਦਾ ਪਹਿਲਾਂ ਹੀ ਕੈਨੇਡੀਅਨ ਸਰਕਾਰ ਨੂੰ ਇਹ ਗੱਲ ਕਹਿ ਰਹੇ ਸੀਗੇ ਵੀ ਐਤਕੀ ਸਾਡਾ ਕਨੋਲਾ ਨਹੀਂ ਚੱਕ ਹੋਇਆ ਤੇ ਹੋਰ ਵੀ ਜਿਹੜੀਆਂ ਸਾਡੇ ਗ੍ਰੇਨਸ ਹੈਗੇ, ਕਣਕ ਹੈਗੇ ਆ, ਕਿਉਂਕਿ ਜਿਹੜੇ ਚੀਨ ਨੇ ਰਿਟੈਲੀਟਰੀ ਟੈਰਿਫ ਲਾਏ ਹੋਏ ਵੀ ਤੁਸੀਂ ਉਹਨਾਂ ਦਾ ਕੁਛ ਕਰੋ। ਸੋ ਉਹਦੇ ਵਿੱਚ ਉਹ ਉਸ ਗੱਲ ਨੂੰ ਭਾਫਦੇ ਹੋਏ ਜਿਹੜੇ ਚੀਨ ਦੇ ਅੰਬੈਸਡਰ ਹੈ ਉਹਨਾਂ ਨੇ ਪਿਛਲੇ ਹਫ਼ਤੇ ਕੈਨੇਡਾ ਦੇ ਵਿੱਚ ਆ ਕੇ ਉਹਨਾਂ ਨੇ ਇਹ ਗੱਲ ਦੀ ਅਨਾਉਂਸਮੈਂਟ ਕੀਤੀ ਵੀ ਚੀਨ ਨੂੰ ਕੋਈ ਵੀ ਹਾਰਡ ਫੀਲਿੰਗਸ ਨਹੀਂ ਹੈਗੀਆਂ ਕੈਨੇਡਾ ਪ੍ਰਤੀ। ਜੇ ਕੈਨੇਡਾ ਇਲੈਕਟ੍ਰੀਕਲ ਵਹੀਕਲਸ ਦੇ ਉੱਤੇ ਆਪਣੀ ਟੈਰਿਫ ਹਟਾ ਲਵੇ ਤਾਂ ਅਸੀਂ ਜਿਹੜਾ ਕਨੋਲਾ ਦੇ ਉੱਤੇ ਅਸੀਂ ਟੈਰਿਫ ਲਾਇਆ ਹੋਇਆ ਅਸੀਂ ਉਹ ਹਟਾਉਣ ਲਈ ਤਿਆਰ ਹਾਂ। ਠੀਕ ਹੈ। ਹੁਣ ਇਹ ਡਿਵਾਈਡਿੰਗ ਮੈਟਰ ਹੈਗਾ ਕੈਨੇਡੀਅਨ ਪ੍ਰੋਵਿੰਸਿਸ ਲਈ। ਜਿਹੜਾ ਮੈਨੀਟੋਬਾ, ਸਸਕੈਚੁਅਨ ਹੈ, ਐਲਬਰਟਾ, ਉਹਦੇ ਵਿੱਚ ਦੇਖੋ ਇੱਕ ਤਾਂ ਉਹ ਵੈਸਟਰਨ ਕੈਨੇਡਾ ਐਗਰੀਕਲਚਰਲ ਲੈਂਡ ਇੱਥੇ ਹੈਗੀ ਹੈ। ਸੋ ਮੈਨੀਟੋਬਾ ਦੇ ਪ੍ਰੀਮੀਅਰ ਬੌਬ ਕਿਨਿਊ ਨੇ ਰਾਈਟ ਅਵੇ ਚਿੱਠੀ ਲਿਖ ਕੇ ਮਾਰਕ ਕਾਰਨੀ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜੇ ਸਾਡੇ ਖਿੱਤੇ ਦੇ, ਜਿਹੜੇ ਸਾਡੇ ਸੂਬੇ ਦੇ ਫਾਰਮਰ ਹੈਗੇ ਆ ਵੀ ਉਹਨਾਂ ਨੂੰ ਤੁਸੀਂ ਪ੍ਰੋਟੈਕਟ ਕਰੋ, ਤੁਸੀਂ ਜਿਹੜੇ ਇਹ ਟੈਰਿਫਸ ਹੈ ਉਹ ਹਟਾਓ ਤਾਂ ਕਰਕੇ ਅਸੀਂ ਆਪਣਾ ਕਨੋਲਾ ਵੇਚਣ ਜੋਗੇ ਹੋਈਏ, ਵੀ ਨਹੀਂ ਤਾਂ ਘਾਟਾ ਪੈਣਾ ਬਹੁਤ। ਸੇਮ ਹੀ ਚੀਜ਼ ਸਸਕੈਚੁਅਨ ਦੇ ਜਿਹੜੇ ਸਕਾਟਮੋ, ਸੋ ਉਹਨਾਂ ਨੇ ਵੀ ਇਹੀ ਗੱਲ ਕਹੀ ਤੇ ਐਲਬਰਟਾ ਨੇ ਵੀ ਇਹ ਗੱਲ ਕਹੀ ਵੀ ਜੇ ਇਹ ਟੈਰਿਫ ਹਟ ਜਾਣ ਤਾਂ ਅਸੀਂ ਚੀਨ ਨੂੰ ਆਪਣੀ ਫਸਲ ਵੇਚਣ ਜੋਗੇ ਹੋਈਏ। ਪਰ ਦੂਜੇ ਪਾਸੇ ਓਨਟਾਰੀਓ ਦੇ ਜਿਹੜੇ ਪ੍ਰੀਮੀਅਰ ਹੈਗੇ ਆ ਰੌਬ ਫੋਰਡ, ਕਿਉਂਕਿ ਜਿਹੜੀ ਓਨਟਾਰੀਓ ਦੀ ਇਕਨੋਮੀ ਆ ਉਹ ਕਾਰਾਂ ਤੇ ਡਿਪੈਂਡ ਕਰਦੀ ਹੈ, ਉਹ ਕਾਰ ਮੈਨੂਫੈਕਚਰਿੰਗ ਤੇ ਡਿਪੈਂਡ ਕਰਦੀ ਹੈ। ਠੀਕ ਹੈ। ਤੇ ਜੇ ਚੀਨੀ ਕਾਰਾਂ ਇੱਥੇ ਆਉਂਦੀਆਂ ਤਾਂ ਉਹ ਕਹਿੰਦੇ ਵੀ ਸਾਡੀਆਂ ਜੌਬਾਂ ਨੂੰ ਅਸਰ ਪਵੇਗਾ। ਸੋ ਉਹ ਕਹਿੰਦੇ ਵੀ ਅਸੀਂ ਐਗਰੈਸਿਵਲੀ ਇਸ ਗੱਲ ਦਾ ਵਿਰੋਧ ਕਰਾਂਗੇ ਵੀ ਕੈਨੇਡਾ ਨੂੰ ਉਹ ਜਿਹੜੇ ਟੈਰਿਫ ਆ ਉਹ ਲਾ ਕੇ ਰੱਖਣੇ ਚਾਹੀਦੇ। ਜੀ ਜੀ ਜੀ। ਸੋ ਉਹਨਾਂ ਨੂੰ ਆਪਦੇ ਹਿੱਤਾਂ ਦਾ ਫਿਕਰ ਪਿਆ ਹੋਇਆ ਇੱਕ ਤਰੀਕੇ ਦੇ ਨਾਲ। ਹਾਂਜੀ, ਤੇ ਮੈਨੀਟੋਬਾ, ਸਸਕੈਚੁਅਨ ਨੂੰ ਆਪਣੇ ਹਿੱਤਾਂ ਦਾ, ਪਰ ਉਹਦੇ ਵਿੱਚ ਹਜੇ ਫੈਡਰਲ ਗਵਰਨਮੈਂਟ ਨੇ ਕੋਈ ਡਿਸੀਜਨ ਨਹੀਂ ਲਿਆ ਜਾਂ ਉਹਨਾਂ ਵੱਲੋਂ ਕੋਈ ਵੀ ਕਮੈਂਟ ਵੀ ਨਹੀਂ ਆਇਆ ਹਜੇ ਪ੍ਰੋਵਿੰਸ ਆਪਸ 'ਚ ਇੱਕ ਦੂਜੇ ਨਾਲ ਖੈਪੜਨ ਲੱਗੇ ਹੋਏ ਆ ਤੇ ਜਿਹੜੀ ਫੈਡਰਲ ਗਵਰਨਮੈਂਟ ਹੈ ਉਹ ਤੇ ਪ੍ਰੈਸ਼ਰ ਪਾਉਣ ਲੱਗੇ ਹੋਏ ਆ। ਪਰ ਤੁਸੀਂ ਦੇਖੋ ਵੀ ਈਵਨ ਦੋ ਜਿਹੜੀਆਂ ਇਹ ਫੈਡਰਲੀ ਰੈਗੂਲੇਟਡ ਆਪਾਂ ਕਹਿ ਲੈਂਦੇ ਵੀ ਜਿਵੇਂ ਇੰਡੀਆ ਦੇ ਵਿੱਚ ਤਾਂ ਹੁਣ ਜਿਹੜੀ ਦਿੱਲੀ ਹੈ ਸੈਂਟਰ ਦੀ ਸਰਕਾਰ ਹੈ ਉਹੀ ਸਾਰਾ ਕੁਝ ਡਿਸਾਈਡ ਕਰ ਲੈਂਦੀ ਹੈ ਹਨਾ। ਉਹਦੇ ਕੁਛ ਕੁ ਚੀਜ਼ਾਂ ਜਿਵੇਂ ਕੈਨੇਡਾ ਨੇ ਡਿਸਾਈਡ ਕਰਨੀਆਂ ਹੁੰਦੀਆਂ ਪ੍ਰੋਵਿੰਸਿਸ ਲਈ, ਪਰ ਉਹਨਾਂ ਦਾ ਵੀ ਜਿਹੜੀ ਇੰਡੀਵਿਜੂਅਲ ਜਿਹੜੀਆਂ ਪ੍ਰੋਵਿੰਸਿਸ ਆ ਜਿਹੜੀਆਂ ਉਹਨਾਂ ਦੀ ਆਪਣੀ ਡਿਸੀਜਨ ਮੇਕਿੰਗ ਉਹਦੇ ਤੇ ਕਿੰਨਾ ਅਸਰ ਪੈਂਦਾ ਹਨਾ। ਵੀ ਜਿਹੜੀਆਂ ਜੌਬਾਂ ਓਨਟਾਰੀਓ ਦੀਆਂ ਪ੍ਰੋਟੈਕਟ ਹੋ ਰਹੀਆਂ ਪਰ ਉਹਦਾ ਅਸਰ ਬਾਕੀ ਦੇ ਸਾਰੇ ਖੇਤਰ ਦੇ ਪੈ ਰਹੇ ਆ। ਤੇ ਆਪਾਂ ਪੰਜਾਬ ਦੇ ਵਿੱਚ ਸੇਮ ਦੇਖਦੇ ਆ ਵੀ ਜਿਹੜਾ ਕੋਈ ਡਿਸੀਜਨ ਲਿਆ ਹੁੰਦਾ ਉਹ ਯੂਪੀ ਲਈ ਜਾਂ ਗੁਜਰਾਤ ਲਈ ਲਿਆ ਹੁੰਦਾ, ਉਹਦਾ ਅਸਰ ਪੰਜਾਬ, ਹਰਿਆਣੇ, ਹਿਮਾਚਲ ਤੇ ਪੈਂਦਾ ਜਾਂ ਉਹਦਾ ਅਸਰ ਤਾਮਿਲਨਾਡੂ, ਹੈਦਰਾਬਾਦ ਦੇ ਪੈਂਦਾ। ਤੇ ਵੀ ਇਹਦਾ ਪਤਾ ਨੀ ਗਾ ਲੌਂਗ ਟਰਮ ਹੱਲ ਕੀ ਹੈ, ਪਰ ਜਿਹੜੀ ਇੱਕ ਫੈਡਰਲਿਜ਼ਮ ਹੈ ਈਵਨ ਦੋ ਆਪਣੇ ਕਹਿ ਲਓ ਵੀ ਡੀਸੈਂਟਰਲਾਈਜ਼ਡ ਲੈਵਲ ਤੇ ਤੁਹਾਨੂੰ ਫੈਸਲੇ ਲੈਣ ਦਾ ਹੱਕ ਦਿੰਦਾ, ਪਰ
ਇਦਾਂ ਦੇ ਮਾਮਲਿਆਂ ਵਿੱਚ ਤਾਂ ਸਟਿਲ ਵੀ ਉਹਨਾਂ ਨੂੰ ਫੈਡਰਲ ਗਵਰਨਮੈਂਟ ਦੇ ਉੱਤੇ ਜਾਂ ਸੈਂਟਰਲ ਗਵਰਨਮੈਂਟ ਦੇ ਉੱਤੇ ਡਿਪੈਂਡੈਂਟ ਰਹਿਣਾ ਪੈਂਦਾ। ਦੇਖੋ ਜਿਹੜਾ ਫੈਡਰਲਿਜ਼ਮ ਹੈ ਕਈ ਮਾਮਲਿਆਂ 'ਚ ਤਾਂ ਬਹੁਤ ਆਲਾ ਦਰਜੇ ਦਾ ਕੰਮ ਕਰਦਾ, ਜਿੱਥੇ ਸਟੇਟ ਹਿੱਤ ਨੇ ਤੇ ਉਹ ਆਪਣੇ ਤਰੀਕੇ ਨਾਲ ਫੈਸਲੇ ਲੈ ਸਕੇ। ਹਾਂਜੀ ਉੱਥੇ ਜਿਹੜਾ ਫੈਡਰਲਿਜ਼ਮ ਆ ਉਹ ਮੋਦੀ ਹੋਰਾਂ ਨੇ ਦੱਬਿਆ ਹੋਇਆ, ਉਹ ਜੀ ਫੈਡਰਲਿਜ਼ਮ ਦੇ ਹਿਸਾਬ ਨਾਲ ਨਹੀਂ ਚੱਲਦੇ, ਉਹ ਰਾਜਾਂ ਦੇ ਪਾਵਰਾਂ ਤਾਂ ਉਲਟਾ ਖੋਹ ਰਹੇ ਨੇ। ਹਾਂਜੀ ਰਾਜਾਂ ਦੀਆਂ ਹਾਂਜੀ ਪਾਵਰਾਂ ਖੋਹ ਕੇ ਰਾਜਾਂ ਦੇ ਜਿਹੜੇ ਸਬਜੈਕਟਸ ਨੇ, ਖੇਤੀ ਹੋ ਗਿਆ, ਪਾਣੀ ਹੋ ਗਿਆ, ਉੱਥੇ ਉਹ ਆਪ ਬੈਠੇ ਨੇ। ਆਪਾਂ ਦੇਖ ਲਿਆ BBMP ਦੇ ਮਾਮਲੇ ਦੇ ਵਿੱਚ ਜਾਂ ਖੇਤੀ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਉਹ ਆਪ ਜੀ ਕਾਬਜ਼ ਨੇ। ਪਰ ਤੁਸੀਂ ਇਹ ਦੇਖੋ ਵੀ ਬੇਸ਼ੱਕ ਆਪਾਂ ਚਾਈਨਾ ਦੇ ਕਈ ਮਾਮਲਿਆਂ ਦੇ ਵਿੱਚ ਕ੍ਰਿਟੀਸਾਈਜ਼ ਕਰਦੇ ਹਾਂ, ਆਪਾਂ ਚਾਈਨਾ ਨੂੰ ਖੱਬੇ ਪੱਖੀ ਮੁਲਕ ਹੋਣ ਕਰਕੇ ਕਹਿ ਲਓ ਜਾਂ ਕੁਛ ਵੀ ਆ, ਜੀ ਪਰ ਉਹਨਾਂ ਦਾ ਮੈਨੂਫੈਕਚਰਿੰਗ ਸੈਕਟਰ ਦੇਖੋ ਤੁਸੀਂ, ਜਿੱਥੇ ਵੀ ਉਹ ਐਂਟਰ ਹੁੰਦੇ ਨੇ ਤੇ ਹਾਂਜੀ ਲੋਕਲ ਜਿਹੜਾ ਸੈਕਟਰ ਆ ਉਹ ਇਨਸਿਕਿਉਰ ਹੋ ਜਾਂਦਾ ਉਹਨਾਂ ਦੇ ਐਂਟਰੀ ਤੋਂ ਗੱਲਾਂ ਤੋਂ ਇਨਸਿਕਿਉਰ ਹੋ ਜਾਂਦਾ, ਉਹਨਾਂ ਦੇ ਪ੍ਰੋਡਕਟਸ ਆਉਣ ਤੋਂ ਬਾਅਦ ਤਾਂ ਹੋਣਾ ਹੀ ਹੋਣਾ। ਜੀ ਤੇ ਇਹ ਮੇਰੇ ਖਿਆਲ ਨਾਲ ਉਹਨਾਂ ਦੇ ਮੈਨੂਫੈਕਚਰਿੰਗ ਸੈਕਟਰ ਦੀ ਇੱਕ ਵੱਡੀ ਕਾਮਯਾਬੀ ਤੇ ਉਪਲਬਧੀ ਹੈ ਇਹ ਕਿ ਉਹਨਾਂ ਨਹੀਂ? ਨੇ ਪ੍ਰੋਸੈਸ ਇਦਾਂ ਦੇ ਇਵੋਲਵ ਕਰ ਲਏ ਨਾ ਪ੍ਰਵੀਨ ਸ਼ਰਮਾ ਹਾਂਜੀ ਜੀ, ਵੀ ਜੀ। ਇੱਕ ਤਾਂ ਕੁਆਲਿਟੀ, ਉਸ ਪ੍ਰਾਈਸ ਦੇ ਵਿੱਚ ਉਹਨਾਂ ਦੀ ਕੁਆਲਿਟੀ ਕੋਈ ਬੀਟ ਨਹੀਂ ਕਰ ਸਕਦਾ। ਹੂੰ ਸੋ ਇਹ ਹੁਣ ਹੈਗਾ ਕਿ ਵੀ ਇੱਕ ਦਿਨ ਚ ਨਹੀਂ ਹੋਇਆ, ਉਹਨਾਂ ਨੂੰ 40 ਸਾਲ ਲੱਗੇ ਆ ਹੂੰ ਸ਼ੁਰੂ ਕਰਕੇ। 1970 ਦੇ ਉਹ ਲੱਗੇ ਹਨਾ ਵੀ 2000 1970-80 ਤੋਂ ਲੱਗ ਕੇ 2000 ਲਗਭਗ ਤੁਸੀਂ ਲਾ ਲਓ ਵੀ 15-18 ਤੱਕ ਉਹਨਾਂ ਨੇ ਇਦਾਂ ਕਰ ਲਿਆ ਸੀਗਾ ਵੀ ਜਿੱਥੇ ਉਹ ਪੂਰੀ ਮੋਨੋਪੋਲੀ ਮੈਨੂਫੈਕਚਰਿੰਗ ਦੇ ਵਿੱਚ ਉਹਨਾਂ ਨੇ ਜਿਹੜੀ ਮਹਾਰਤ ਹਾਸਲ ਕੀਤੀ ਹੈ, ਉਹਦੇ ਵਿੱਚ ਮਿਹਨਤ ਕੀਤੀ, ਉਹਨਾਂ ਨੇ ਆਪਣੀ ਵਰਕਫੋਰਸ ਟ੍ਰੇਨ ਕੀਤੀ, ਟ੍ਰੇਨ ਸਰਕਾਰ ਨੇ ਪੈਸਾ ਲਾਇਆ, ਠੀਕ ਹੈ ਨਾ। ਉਹਦੇ ਵਿੱਚ ਪੈਸਾ ਕੱਲਾ ਚਲੋ ਚਾਈਨੀਜ਼ ਸਰਕਾਰ ਨੇ ਨਹੀਂ ਲਾਇਆ, ਜਿਹੜਾ ਵੈਸਟਰਨ ਕੈਪੀਟਲਿਸਟ ਸੋਸਾਇਟੀ ਆ ਉਹਨੇ ਵੀ ਇਹੀ ਚੀਜ਼ ਦੇਖੀ ਵੀ ਅਸੀਂ ਆਪਣੀਆਂ ਜੌਬਾਂ ਪ੍ਰੋਟੈਕਟ ਕਰਨ ਦੀ ਬਜਾਏ ਅਸੀਂ ਸਸਤਾ ਮਾਲ ਕਿੱਥੋਂ ਲੈ ਕੇ ਆ ਸਕਦੇ ਹਾਂ। ਹਾਂਜੀ ਹਾਂਜੀ ਬਿਲਕੁਲ ਇਹੀ ਹੋਇਆ। ਠੀਕ ਹੈ ਨਾ। ਮੈਂ ਤੁਹਾਡੇ ਅਮਰੀਕਾ ਦੇ ਬਹੁਤ ਮਸ਼ਹੂਰ ਕਮੇਡੀਅਨ ਹੈਗੇ ਜੌਨ ਸਟੀਵਰਟ, ਤੇ ਜੌਨ ਸਟੀਵਰਟ ਦਾ ਸ਼ੋਅ ਹੁੰਦਾ ਤੇ ਮੈਂ ਉਹ ਰੈਗੂਲਰਲੀ ਦੇਖਦਾ। ਉਹਦੇ ਵਿੱਚ ਨਾ ਉਹ ਇੱਕ ਕਿਤਾਬ ਆਈ ਹੈ, ਹਾਊ ਐਪਲ ਕ੍ਰੀਏਟਡ ਚਾਈਨਾ। ਸ਼ਾਇਦ ਮੈਂ ਟਾਈਟਲ ਥੋੜਾ ਜਿਹਾ ਇੱਧਰ ਉੱਧਰ ਕਰਦਾ ਇੱਧਰ ਹੋ ਗਿਆ ਹੋਣਾ। ਹਾਂਜੀ ਹਾਂਜੀ ਹਾਂਜੀ, ਪਰ ਉਹਨਾਂ ਨੇ ਐਪਲ ਨੇ $18 ਬਿਲੀਅਨ ਆਪਣੀ ਮੈਨੂਫੈਕਚਰਿੰਗ ਨੂੰ ਟ੍ਰੇਨ ਕਰਨ ਲਈ ਚਾਈਨਾ ਦੇ ਵਿੱਚ ਇਨਵੈਸਟ ਕੀਤਾ। ਥੋੜੀ ਮੋਟੀ ਅਮਾਉਂਟ ਨਹੀਂ ਜੀ ਹੈਗੀ। ਤੁਸੀਂ ਦੇਖੋ ਵੀ ਉਹਨਾਂ ਨੇ, ਕਿਉਂਕਿ ਐਪਲ ਨੂੰ ਇੱਕ ਕੁਆਲਿਟੀ ਚਾਹੀਦੀ ਸੀਗੀ ਫੋਨਾਂ ਦੀ, ਸੋ ਜਿਹੜੀ ਉਹ ਚਾਈਨੀਜ਼ ਵਰਕਫੋਰਸ ਹੈ ਉਹਨਾਂ ਨੂੰ ਸਪੈਸ਼ਲੀ ਟ੍ਰੇਨ ਕਰਦੇ ਸੀ। ਉਹ ਜਿਹੜੀ ਟ੍ਰੇਨਿੰਗ ਦਾ ਲੈਵਲ ਉਹਨਾਂ ਨੇ ਕਾਪੀ ਪੇਸਟ ਕਰ ਕਰਕੇ ਜਦੋਂ ਬਾਕੀ ਇੰਡਸਟਰੀ ਦੇ ਉੱਤੇ ਵੀ ਇੰਪਲੀਮੈਂਟ ਕੀਤਾ, ਠੀਕ ਹੈ ਨਾ। ਸੋ ਉਸ ਪ੍ਰਾਈਸ ਦੇ ਵਿੱਚ ਹੋਰ ਕਿਸੇ ਤੋਂ ਬੀਟ ਨਹੀਂ ਹੁੰਦਾ। ਤਾਂ ਕਰਕੇ ਹੁਣ ਚਾਈਨਾ ਦੀ ਜਿਹੜੀ ਚੜ੍ਹਾਈ ਹੈਗੀ ਹੈ, ਇੰਡੀਆ ਨੇ ਕੋਸ਼ਿਸ਼ ਕੀਤੀ। ਦੇਖੋ ਅਮਰੀਕਾ ਨੇ ਬੜੀ ਜੈਨੂਅਨਲੀ ਉਹਨਾਂ ਨੇ ਇੰਡੀਆ ਨੂੰ ਕਿਹਾ ਵੀ ਯਾਰ ਤੁਸੀਂ ਮੈਨੂਫੈਕਚਰਿੰਗ ਇੱਥੇ ਲੈ ਕੇ ਆਓ, ਤੁਸੀਂ ਸਿਰਫ ਸੌਫਟਵੇਅਰ ਤੋਂ ਛੁੱਟ ਜਿਹੜੀ ਇੰਡੀਆ ਤੋਂ ਮੈਂ ਪਰਸਨਲੀ ਇੱਥੇ ਲੋਕਲ ਕੈਨੇਡੀਅਨ ਲੋਕਲ ਮੈਨੂਫੈਕਚਰਰਸ ਨੂੰ ਜਾਣਦਾ, ਜਿਨ੍ਹਾਂ ਨੇ ਕਿਹਾ ਵੀ ਯਾਰ ਚਲੋ ਜਿਹੜਾ ਸਾਡਾ ਜਿਵੇਂ ਜਿਹੜੀ ਲੁਧਿਆਣੇ ਦੇ ਵਿੱਚ ਜਿਹੜੀ ਮੈਨੂਫੈਕਚਰਿੰਗ ਹੈਗੀ, ਅਸੀਂ ਕੋਸ਼ਿਸ਼ ਕਰਦੇ ਵੀ ਅਸੀਂ ਨਾ ਛੋਟੇ ਪੁਰਜੇ ਥੌੜੀਆਂ ਪਲਾਸ ਵੀ ਅਸੀਂ ਲੁਧਿਆਣੇ ਤੋਂ ਮੰਗਾਈਏ ਵੀ ਯਾਰ ਚਲੋ ਆਪਣੀ ਇੰਡਸਟਰੀ ਦੀ ਅਸੀਂ ਸਪੋਰਟ ਕਰੀਏ। ਪਰ ਉਹ ਜਿਹੜੀ ਮੈਨੂਫੈਕਚਰਿੰਗ ਦੀ ਕੁਆਲਿਟੀ ਹੈਗੀ ਹੈ ਤੇ ਜਿਹੜੀ ਜਿਸ ਪ੍ਰਾਈਸ ਦੇ ਵਿੱਚ ਚੀਨ ਦੇ ਰਿਹਾ, ਉਹ ਲੁਧਿਆਣੇ ਦੇ ਸਨਅਤ ਸੈਕਟਰ ਤੋਂ ਹੁਣ ਬੀਟ ਨਹੀਂ ਹੋਇਆ ਜੀ। ਬੀਟ ਨਹੀਂ, ਸਹੀ ਗੱਲ ਹੈ ਬਿਲਕੁਲ। ਇੱਥੇ ਆਪਾਂ ਇੱਕ ਬ੍ਰੇਕ ਦੀ ਲਈ ਰੁਕਦੇ ਹਾਂ ਕੁਝ ਜਸਪਾਲ ਸਿੰਘ ਜੀ, ਤੇ ਬ੍ਰੇਕ ਤੋਂ ਪਾਰ ਫਿਰ ਮਸਲਿਆਂ ਦੀ ਚਰਚਾ ਇਸੇ ਤਰ੍ਹਾਂ ਆਪਾਂ ਜਾਰੀ ਰੱਖਾਂਗੇ। ਰੁਕ ਕਰੀਏ ਤੇ ਗੱਲ ਕਰੀਏ ਆਪਾਂ ਕੈਨੇਡਾ ਪੋਸਟ ਦੀ। ਕੈਨੇਡਾ ਪੋਸਟ ਨੇ ਜਿਹੜੀ ਪੱਕੀ ਸਟ੍ਰਾਈਕ ਬਾਰੇ ਆਪਾਂ ਲੰਘੇ ਦਿਨਾਂ ਦੇ ਵਿੱਚ ਚਰਚਾ ਵੀ ਕੀਤੀ ਸੀਗੀ, ਉਹ ਬੰਦ ਕਰਕੇ ਰੋਟੇਟਿੰਗ ਸਟ੍ਰਾਈਕ ਸ਼ੁਰੂ ਕਰ ਦਿੱਤੀ ਹੈ ਜੀ। ਜੀ, ਸੋ ਜਿਹੜੀ ਪੱਕੀ ਸਟ੍ਰਾਈਕ ਆ ਉਹਦੇ ਵਿੱਚ ਜਿਹੜੀ ਕੈਨੇਡੀਅਨ ਪੋਸਟਲ ਵਰਕਰ ਸੀਗੇ ਉਹ ਪੂਰੀ ਬਿਲਕੁਲ ਹੀ ਉਹਨਾਂ ਨੇ ਕੰਪਲੀਟਲੀ ਕੰਮ ਕਰਨਾ ਬੰਦ ਕਰ ਦਿੱਤਾ ਸੀਗਾ। ਪਰ ਉਹਦੇ ਕਰਕੇ ਜਿਹੜੇ ਲਾਸਿਸ ਹੈ ਉਹ ਬਹੁਤ ਜ਼ਿਆਦਾ ਬਿਜ਼ਨੈਸਿਸ ਨੂੰ ਵੀ ਹੁੰਦੇ, ਜਿਹੜੇ ਆਮ ਘਰਾਂ ਦੇ ਵਿੱਚ ਲੋਕੀ ਬੈਠੇ, ਜਿਵੇਂ ਆਪਾਂ ਪਿਛਲੀ ਵਾਰੀ ਡਿਸਕਸ ਕੀਤਾ ਸੀਗਾ ਵੀ ਮੈਡੀਕਲ ਅਪਾਇੰਟਮੈਂਟਸ ਜਾਂ ਕਿਸੇ ਦੇ ਚੈੱਕ ਆਉਣੇ ਹੁੰਦੇ ਆ ਸਾਰਾ। ਸੋ ਉਹਦੇ ਨਾਲ ਹੁੰਦਾ ਕੀ ਹੈ ਵੀ ਪਬਲਿਕ ਸੈਂਟੀਮੈਂਟ ਜਿਹੜਾ ਯੂਨੀਅਨਸ ਦੇ ਅਗੇਂਸਟ ਹੋਣ ਲੱਗ ਪੈਂਦਾ, ਤੇ ਜਿਹੜੀਆਂ ਯੂਨੀਅਨਸ ਨੂੰ ਨੈਗੋਸ਼ੀਏਟ ਕਰਨ ਲਈ ਜਿਹੜਾ ਪਬਲਿਕ ਸੈਂਟੀਮੈਂਟ ਆ ਉਹ ਆਪਣੇ ਫੇਵਰ ਦੇ ਵਿੱਚ ਚਾਹੀਦਾ ਹੁੰਦਾ। ਸੋ ਉਹਦੇ ਰਿਜ਼ਲਟ ਵਜੋਂ ਤੇ ਬਾਕੀ ਜਿਹੜੀ ਕੈਨੇਡੀਅਨ ਗਵਰਨਮੈਂਟ ਨਾਲ ਉਹਨਾਂ ਦੀ ਨੈਗੋਸ਼ੀਏਸ਼ਨ ਹੋਈ ਹੈ ਜਾਂ ਕੈਨੇਡਾ ਪੋਸਟ ਦੇ ਨਾਲ ਉਹਨਾਂ ਦੀ ਨੈਗੋਸ਼ੀਏਸ਼ਨ ਹੋਈ ਹੈ। ਸੋ ਉਹਨਾਂ ਨੇ ਜਿਹੜਾ ਲੰਘਿਆ ਕੱਲ ਹੈ ਮੰਗਲਵਾਰ ਤੋਂ ਜਿਹੜੀ ਉਹਨਾਂ ਨੇ ਸਟ੍ਰਾਈਕ ਹੈਗੀ ਹੈ ਉਹ ਰੋਟੇਟਿੰਗ ਕਰਤੀ ਹੈ। ਰੋਟੇਟਿੰਗ ਸਟ੍ਰਾਈਕ ਦਾ ਕੀ ਮਤਲਬ ਹੈ ਵੀ ਉਹ ਪਾਰਸ਼ਲੀ ਕੰਮ ਕਰਨਗੇ, ਮਤਲਬ ਅੱਧੇ ਜਿਵੇਂ 50% ਵਰਕਰ ਉਹਨਾਂ ਦੇ ਕੰਮ ਤੇ ਆਉਣਗੇ, 50% ਸਟ੍ਰਾਈਕ ਤੇ ਰਹਿਣਗੇ। ਉਹਦੇ ਨਾਲ ਇਹ ਹੈਗਾ ਵੀ ਕੰਮ ਤੁਰ ਪੂਗਾ। ਜਿਹੜੀ ਚਿੱਠੀ ਹੈ ਵੀ ਜੇ ਕਿੱਥੇ ਦਾ ਪਹਿਲਾਂ ਚਿੱਠੀ ਆਉਣ ਦਾ ਕੋਈ ਚਾਂਸ ਹੀ ਨਹੀਂ ਸੀਗਾ, ਹੁਣ ਜੇ ਉਹ 5 ਦਿਨ ਦੇ ਵਿੱਚ ਨਹੀਂ ਆਊਗੀ ਤਾਂ ਉਹ 15 ਦਿਨਾਂ ਦੇ ਵਿੱਚ ਆ ਜਾਊਗੀ, ਪਰ ਉਹ ਆ ਜਾਊਗੀ। ਸਹੀ ਹੈ। ਸੋ ਇੱਕ ਤਾਂ ਇਹ ਚਲੋ ਚੰਗੀ ਖਬਰ ਹੈ ਕੈਨੇਡੀਅਨਸ ਲਈ, ਪਰ ਉਹਦੇ ਛੁੱਟ ਉਹਨਾਂ ਨੇ ਜਿਹੜੀ ਮਿਨਿਸਟਰ ਹੈਗੇ ਆ, ਇੱਕ ਫੈਡਰਲ ਮਿਨਿਸਟਰ ਹੈਗੇ ਆ, ਉਹਨਾਂ ਨੂੰ ਵੀ ਉਹ ਲੌਬੀ ਇਸ ਗੱਲ ਲਈ ਕਰਨ ਲੱਗੇ ਹੋਏ ਆ ਵੀ ਜਿਹੜਾ ਤੁਸੀਂ ਇਹ ਫੈਸਲਾ
ਇਹ ਵਾਪਸ ਲਓ ਵੀ ਜਿਹੜੀ ਤੁਹਾਨੂੰ ਜਿਹੜੀ ਕੈਨੇਡਾ ਪੋਸਟ ਹੈ ਜਿਹੜੀ ਤੁਹਾਨੂੰ ਪਿਕਚਰ ਦਿਖਾ ਰਹੀ ਹੈ ਵੀ ਉਹ ਸਹੀ ਪਿਕਚਰ ਨਹੀਂ ਹੈਗੀ। ਤੇ ਬੇਸਿਕਲੀ ਇਹੀ ਹੈ ਵੀ ਜਿਹੜੀ ਹੋਮ ਡਿਲੀਵਰੀ ਹੈ ਵੀ ਉਹਦੇ ਨਾਲ ਬਹੁਤ ਜ਼ਿਆਦਾ ਜੌਬਾਂ ਤੇ ਅਸਰ ਪੈਣਾ, ਕਮਿਊਨਿਟੀਜ਼ ਤੇ ਅਸਰ ਪੈਣਾ। ਪਬਲਿਕ ਦੇ ਵਿੱਚ ਕੋਈ ਇਦਾਂ ਦੀ ਉਹ ਜਾਣਕਾਰੀ ਨਹੀਂ ਦੇ ਰਹੇ, ਪਰ ਜਿਹੜੀਆਂ ਖਬਰਾਂ ਜਾਂ ਉਹਨਾਂ ਨੇ ਜਿਹੜੀਆਂ ਆਪਣੀ ਵੈਬਸਾਈਟ ਦੇ ਉੱਤੇ ਜਿਹੜੀ ਉਹਨਾਂ ਨੇ ਡੀਟੇਲਸ ਪਾਈਆਂ ਵੀ ਅਸੀਂ ਕਿਹਨਾਂ ਗੱਲਾਂ ਦੇ ਉੱਤੇ ਸਰਕਾਰ ਨੂੰ ਲੌਬੀ ਕਰ ਰਹੇ ਹਾਂ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਸਰਕਾਰ ਨੂੰ ਇਹ ਕਹਿ ਰਹੇ ਆ ਵੀ ਯਾਰ ਸਾਨੂੰ ਕੰਸਲਟ ਕਰੋ, ਤੁਸੀਂ ਸਾਨੂੰ ਬਿਨਾਂ ਕੰਸਲਟ ਕੀਤੇ ਬਿਨਾਂ ਜਿਹੜੇ ਇਦਾਂ ਦੇ ਫੈਸਲੇ ਜਿਹੜੇ ਲੈਣੇ ਆ ਉਹ ਚੰਗੀ ਗੱਲ ਨਹੀਂ। ਜੀ ਜੀ। ਦੇਖੋ ਆਪਾਂ ਕਹਿ ਦਿੰਦੇ ਆ ਵੀ ਸਟ੍ਰਾਈਕ ਦੇ ਨਾਲ ਕੰਮਕਾਰ ਪ੍ਰਭਾਵਿਤ ਹੁੰਦਾ ਗੁਰੂ ਜਸਪਾਲ ਸਿੰਘ ਜੀ, ਪਰ ਆਪਾਂ ਨੂੰ ਇਹ ਵੀ ਦੇਖਣਾ ਪੈਣਾ ਵੀ ਜਿਹੜੇ ਬੰਦੇ ਸਟ੍ਰਾਈਕ ਕਰ ਰਹੇ ਨੇ ਉਹਨਾਂ ਦੇ ਵੀ ਹਿੱਤ ਨੇ, ਉਹ ਵੀ ਕਿਸੇ ਗੱਲ ਨੂੰ ਕਰਕੇ, ਕਿਉਂਕਿ ਇਹ ਤਾਂ ਕਦੇ ਨਹੀਂ ਆਪਾਂ ਦੇਖਿਆ ਵੀ ਕੋਈ ਜਿਹੜਾ ਸਿਸਟਮ ਆ ਉਹ ਸਮੂਥਲੀ ਪ੍ਰੋਸੈਸ ਕਰ ਰਿਹਾ ਤੇ ਉਹਦੇ ਵਿੱਚੋਂ ਬੰਦੇ ਨਿਕਲ ਕੇ ਕਹਿ ਦੇਣ ਵੀ ਨਹੀਂ ਬਈ ਅਸੀਂ ਤਾਂ ਕੰਮ ਨਹੀਂ ਕਰਦੇ ਜਾਂ ਅਸੀਂ ਤਾਂ ਕੰਮ ਛੱਡਿਆ ਜਾਂ ਮਤਲਬ ਕੰਮ ਤੋਂ ਜਵਾਬ ਆ ਸਾਡਾ, ਮਤਲਬ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਕਦੇ ਵੀ। ਕਈ ਵਾਰੀ ਟਕਰਾਅ ਹੁੰਦਾ ਹਿੱਤਾਂ ਦਾ, ਆਪਾਂ ਦੇਖਦੇ ਹਾਂ ਕਿ ਬਈ ਕਈ ਮੰਗਾਂ ਹੁੰਦੀਆਂ ਨੇ ਜਿਨ੍ਹਾਂ ਤੇ ਫਿਰ ਗੌਰ ਨਹੀਂ ਹੁੰਦਾ, ਤਾਂ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਇੱਕੋ ਹੀ ਰਾਹ ਬਚਦਾ ਕਿ ਤੁਸੀਂ ਸਟ੍ਰਾਈਕ ਕਰਕੇ ਹੜਤਾਲ ਕਰਕੇ ਜਿਹੜੀ ਉਹ ਆਪਣੀ ਗੱਲ ਰੱਖੋ। ਹਾਂ, ਬਸ਼ਰਤੇ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ, ਆਪਾਂ ਪਿਛਲੀ ਵਾਰੀ ਵੀ ਉਹਨਾਂ ਲੋਕਾਂ ਦਾ ਫਿਕਰ ਕੀਤਾ ਸੀਗਾ ਜਿਨ੍ਹਾਂ ਦੀਆਂ ਅਪਾਇੰਟਮੈਂਟਸ ਨੇ ਜਾਂ ਜਿਨ੍ਹਾਂ ਦੇ ਬਹੁਤ ਜ਼ਰੂਰੀ ਕਾਗਜ਼ਾਤ ਨੇ, ਕਈ ਬਜ਼ੁਰਗ ਨੇ ਜਿਨ੍ਹਾਂ ਤੋਂ ਜਿਹੜੇ ਮੇਰੇ ਖਿਆਲ ਨਾਲ ਟਰੈਵਲ ਵੀ ਨਹੀਂ ਕਰਦੇ, ਜੇ ਉਹਨਾਂ ਨੇ ਕਿਤੇ ਕਿਸੇ ਥਾਂ ਤੋਂ ਵੀ ਲਾਉਣੀਆਂ ਹੋਣ ਚਿੱਠੀਆਂ ਆਪਣੀਆਂ ਲੈਟਰਸ, ਤੇ ਉਹ ਨਹੀਂ ਉੱਥੋਂ ਐਕਸੈਸ ਕਰ ਸਕਦੇ, ਉਹਨਾਂ ਦੀਆਂ ਫਿਜ਼ੀਕਲ ਚੁਣੌਤੀਆਂ ਵੀ ਨੇ। ਸੋ ਖੈਰ ਦੇਖਦੇ ਹਾਂ ਇਸ ਮਾਮਲੇ 'ਚ ਅੱਗੇ ਕੀ ਬਣਦਾ। ਆਪਾਂ ਇੱਕ ਕੌਮਾਂਤਰੀ ਮਸਲੇ ਉੱਤੇ ਚਰਚਾ ਕਰਦੇ ਹਾਂ, ਉਸ ਤੋਂ ਬਾਅਦ ਪੋਸਟ ਦੀ ਜਿਹੜੇ ਗੈਰ ਕਾਨੂੰਨੀ ਖੇਤੀ ਕਰਦੇ ਸੀ 4 ਪੰਜਾਬੀ ਕਾਬੂ ਕੀਤੇ ਆ। ਪੰਜਾਬੀਆਂ ਨੇ ਹੁਣ ਉੱਥੇ ਝੰਡੀ ਗੱਡੀ ਵੀ ਆ ਵੱਖ-ਵੱਖ ਮਾਮਲਿਆਂ ਦੇ ਵਿੱਚ, ਉਹਦੇ ਵਿੱਚ ਪੋਸਟ ਦੀ ਖੇਤੀ ਦੀ ਵੀ ਇੱਕ ਝੰਡੀ ਹੈ। ਗੁਰੂ ਜਸਪਾਲ ਸਿੰਘ ਜੀ, ਉਹਦੀ ਚਰਚਾ ਬਾਅਦ 'ਚ ਕਰਦੇ ਹਾਂ, ਪਰ ਮਿਡਲ ਈਸਟ ਜਿਹੜਾ ਪੀਸ ਪਲਾਨ ਹੈ ਜੀ, ਇਹਦੇ ਬਾਰੇ ਮੈਂ ਜਾਣਨਾ ਚਾਹੁੰਦਾ। ਟਰੰਪ ਦੀ ਜਿਹੜੀ ਆ ਉਹ ਦੇਰੀ ਕਰਕੇ ਬਾਕੀ ਵਰਲਡ ਲੀਡਰਸ ਨੇ ਕਹਿੰਦੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ ਜੀ। ਸੋ ਜਿਹੜਾ ਗਾਜ਼ਾ ਦੇ ਵਿੱਚ ਪੀਸ ਪਲਾਨ ਹੋ ਸਕਿਆ, ਜਿਹੜੇ ਵਿੱਚ ਹੁਣ ਜਿਹੜੀ ਆਪਣੀ ਉਹਨਾਂ ਨੇ ਕੈਦੀ ਫੜੇ ਹੋਏ ਸੀਗੇ ਇਜ਼ਰਾਈਲ ਨੇ ਗਾਜ਼ਾ ਦੇ, ਤੇ ਜਿਹੜੇ ਗਾਜ਼ਾ ਨੇ ਜਿਹੜੇ ਅਕਤੂਬਰ 6 ਵਾਲੇ ਅਟੈਕ ਦੇ ਵਿੱਚ ਜਿਨ੍ਹਾਂ ਨੂੰ ਬੰਦੀ ਬਣਾਏ ਹੋਏ ਸੀ, ਜਿਹੜੇ ਕਿਡਨੈਪ ਕੀਤੇ ਹੋਏ ਸੀਗੇ ਇਜ਼ਰਾਈਲੀ, ਉਹਨਾਂ ਦਾ ਹੁਣ ਐਕਸਚੇਂਜ ਹੋਇਆ। ਸੋ ਉਸ ਤੋਂ ਬਾਅਦ ਜਿਹੜਾ ਸੀਜ਼ ਫਾਇਰ ਹੋਇਆ, ਉਹ ਟਰੰਪ ਨੇ ਜਦੋਂ ਅਨਾਉਂਸ ਕਰਨਾ ਸੀਗਾ ਤਾਂ ਉਹਨਾਂ ਨੇ ਮਿਡਲ ਈਸਟ ਪੀਸ ਪਲਾਨ ਆਫਰ ਕੀਤਾ। ਤੁਸੀਂ ਪੰਜਾਬੀ ਰੇਡੀਓ USA ਤੇ ਲਗਾਤਾਰ ਉਹਦੇ ਬਾਰੇ ਜਿਹੜੀਆਂ ਖਬਰਾਂ ਸੁਣ ਰਹੇ ਹੋ। ਸੋ ਜਿਹੜਾ ਮਿਡਲ ਈਸਟ ਪੀਸ ਪਲਾਨ ਜਦੋਂ ਅਨਾਉਂਸ ਕਰਨ ਲਈ ਇਜਿਪਟ ਦੇ ਵਿੱਚ ਰਾਸ਼ਟਰਪਤੀ ਟਰੰਪ ਗਏ, ਤੇ ਉੱਥੇ ਜਿਹੜੇ ਬਾਕੀ ਦੇ ਵਰਲਡ ਲੀਡਰ ਵੀ ਪਹੁੰਚੇ ਹੋਏ ਸੀਗੇ, ਜਿਨ੍ਹਾਂ ਵਿੱਚ ਕੈਨੇਡਾ, ਆਪਣੇ ਫਰਾਂਸ ਤੋਂ ਮੈਕਰੋਨ, ਟਰਕੀ ਤੋਂ, ਇਜਿਪਟ ਤਾਂ ਚਲੋ ਹੋਸਟ ਹੀ ਕਰ ਰਿਹਾ ਸੀਗਾ, ਜਿਹੜੇ ਹੋਰ ਯੂਰੋਪੀਅਨ ਮੁਲਕਾਂ ਦੇ ਉੱਥੇ ਲੀਡਰ ਪਹੁੰਚੇ ਹੋਏ ਸੀਗੇ। ਸੋ ਜਿਹੜਾ ਉਸ ਇਵੈਂਟ ਦਾ ਮਕਸਦ ਤਾਂ ਇਹ ਸੀਗਾ ਵੀ ਹਾਂ ਅਸੀਂ ਜਿਹੜਾ ਇਹ ਪੀਸ ਪਲਾਨ ਆ ਅਨਾਉਂਸ ਕਰਨਾ, ਪਰ ਕਿਸੇ ਕਾਰਨ ਕਰਕੇ ਡੋਨਲਡ ਟਰੰਪ ਉਸ ਇਵੈਂਟ ਤੇ ਪਹੁੰਚਣ ਲਈ ਲੇਟ ਹੋ ਗਏ। ਜਿਹੜੇ ਬਾਕੀ ਦੇ ਲੀਡਰ ਸੀਗੇ ਉਹ ਉੱਥੇ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੀ ਉਡੀਕ ਕਰ ਰਹੇ ਸੀਗੇ, ਸੋ ਉਹਨਾਂ ਨੇ ਕਹਿੰਦੇ ਵੀ ਉੱਥੇ ਉਡੀਕ ਕਰਦੇ ਨੇ, ਬੜੀਆਂ ਉੱਥੇ ਖੁੱਲੀਆਂ ਗੱਲਾਂ ਬਾਤਾਂ ਚੱਲੀਆਂ, ਤੇ ਉਹ ਗੱਲਾਂ ਬਾਤਾਂ ਦੇ ਵਿੱਚ ਕਾਫੀ ਜਿਹੜੇ ਵਧੀਆ ਸਿੱਟੇ ਨਿਕਲ ਕੇ ਆਏ। ਨਾਰਮਲੀ ਕਹਿੰਦੇ ਜਿਹੜੀਆਂ ਫਾਰਮਲ ਮੀਟਿੰਗਸ ਹੁੰਦੀਆਂ ਨੇ ਨਾ, ਫਾਰਮਲ ਮੀਟਿੰਗ ਉਹਦਾ ਇੱਕ ਏਜੰਡਾ ਹੁੰਦਾ, ਉਹ ਉਹਨਾਂ ਚਿਰ ਚੱਲਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਉੱਠ ਜਾਂਦੇ ਆ ਤੇ ਅਗਲੀ ਗੱਲ ਤੇ ਚੱਲ ਪੈਂਦੇ ਆ। ਕਿਉਂਕਿ ਉਹ ਵੇਟ ਕਰ ਰਹੇ ਸੀਗੇ, ਕੋਈ ਡੈਡਲਾਈਨ ਨਹੀਂ ਸੀਗੀ, ਤਾਂ ਉਹਦੇ ਵਿੱਚ ਜਿਹੜੇ ਉੱਥੇ ਸੂਤਰਾਂ ਨੇ ਜਿਹੜੀ ਗੱਲ ਦੱਸੀ ਆ, ਕਹਿੰਦੇ ਵੀ ਉੱਥੇ ਨਾ ਫਰਾਂਸ ਨੇ, ਕੈਨੇਡਾ ਨੇ, ਜਿਹੜੇ ਬਾਕੀ ਮੁਲਕਾਂ ਨੇ ਖੁੱਲ ਕੇ ਇਹ ਗੱਲਾਂ ਕੀਤੀਆਂ ਵੀ ਅਸੀਂ ਗਾਜ਼ਾ ਨੂੰ ਕਿਵੇਂ ਸਟੇਬਲ ਕਰ ਸਕਦੇ ਹਾਂ। ਉਹਦੇ ਵਿੱਚ ਫਰਾਂਸ ਨੇ, ਜਿਹੜੇ ਉੱਥੋਂ ਦੇ ਰਾਸ਼ਟਰਪਤੀ ਮੈਕਰੋਨ ਹੈਗੇ ਆ, ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਟਰੂਪਸ ਚਾਹੀਦੇ ਆ ਦੁਬਾਰਾ ਉੱਥੇ ਪੀਸ ਦੀ ਬਹਾਲੀ ਲਈ, ਲਾਅ ਐਂਡ ਆਰਡਰ ਮੇਨਟੇਨ ਕਰਨ ਲਈ, ਉਹ ਫਰਾਂਸ ਪ੍ਰੋਵਾਈਡ ਕਰ ਸਕਦਾ ਹੈ। ਕਿਉਂਕਿ ਜਿਨ੍ਹਾਂ ਨੂੰ ਇਸ ਪੀਸ ਪਲਾਨ ਤੇ ਸ਼ੱਕ ਹੈ, ਉਹ ਇਹੀ ਕਹਿੰਦੇ ਆ ਨਾ ਵੀ ਯਾਰ ਵੀ ਇਜ਼ਰਾਈਲ ਨੇ ਕਹਿ ਤਾਂ ਦਿੱਤਾ ਵੀ ਅਸੀਂ ਇਹਨੂੰ ਪੀਸ ਪਲਾਨ ਨੂੰ ਫੋਲੋ ਕਰਾਂਗੇ, ਪਰ ਉਹਨਾਂ ਨੇ ਆਪਣੇ ਉੱਥੇ ਫੌਜੀ ਕੱਢਣੇ ਨਹੀਂਗੇ। ਸੋ ਜਿਹੜਾ ਪੀਸ ਪਲਾਨ ਆ ਉਹ ਇਹ ਕਹਿੰਦਾ ਵੀ ਚਲੋ ਵੀ ਇਜ਼ਰਾਈਲ ਆਪਣੇ ਉੱਥੇ ਫੌਜ ਲੈ ਜਾਊਗੀ, ਪਰ ਜਿਹੜੀ ਬਾਕੀ ਦੁਨੀਆ ਦੇ ਫੌਜੀ ਆ ਉਹ ਆਪਣੀ ਫੌਜ ਉੱਥੇ ਭੇਜੇਗੀ, ਜਿਹਦੇ ਨਾਲ ਉੱਥੇ ਆਪਾਂ ਪੀਸ ਨੂੰ ਸਸਟੇਨ ਕਰਾਂਗੇ ਤੇ ਉੱਥੇ ਜਿਹੜਾ ਲਾਅ ਐਂਡ ਆਰਡਰ ਬਹਾਲ ਕਰਾਂਗੇ ਜਾਂ ਉਹਦੀ ਜਿਹੜੀ ਰੀਕਨਸਟਰਕਸ਼ਨ ਹੈਗੀ ਉਹਨੂੰ ਕਰਾਂਗੇ। ਸੋ ਉਹਦੇ ਚ ਫਰਾਂਸ ਨੇ ਕਿਹਾ ਵੀ ਹਾਂਜੀ ਵੀ ਮੈਂ ਆਪਣੇ ਫੌਜੀ ਦੇਣ ਲਈ ਤਿਆਰ ਹਾਂ, ਵੀ ਜਿਹੜਾ ਟਰੰਪ ਦਾ ਪੀਸ ਪਲਾਨ ਹੈਗਾ ਉਹਦੀ ਸਪੋਰਟ ਦੇ ਵਿੱਚ ਫਰਾਂਸ ਆਪਣੇ ਫੌਜੀ ਦੇਊਗਾ। ਕੈਨੇਡਾ ਦੇ ਮਾਰਕ ਕਾਰਨੀ ਉਹਨਾਂ ਨੇ ਕਿਹਾ ਵੀ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਇਸ ਵੇਲੇ ਉੱਥੇ ਮਸਲਾ ਹੈਗਾ ਉਹ ਹੈਗਾ ਵੀ ਅਸੀਂ ਉੱਥੇ ਜਿਹੜੀ ਏਡ ਪੁੱਜਦੀ ਕਰੀਏ, ਅਸੀਂ ਖਾਣਾ ਪੁੱਜਦਾ ਕਰੀਏ, ਜਿਹੜੀਆਂ ਮੈਡੀਕਲ ਲੋੜਾਂ ਜਿਹੜੀਆਂ ਚਾਹੀਦੀਆਂ, ਅਸੀਂ ਉੱਥੇ ਕੱਪੜਾ ਲੱਤਾ, ਓਬਵੀਅਸਲੀ ਬੱਚੇ ਸਕੂਲਾਂ 'ਚ ਨਹੀਂ ਗਏ, ਉਹਨਾਂ ਲਈ ਕਿਤਾਬਾਂ ਜਿਹੜੀਆਂ ਅਸੀਂ ਪੁੱਜਦੀਆਂ ਕਰੀਏ। ਵੀ ਮੈਨੂੰ ਲੱਗਦਾ ਵੀ ਕੈਨੇਡਾ ਨੂੰ ਲੱਗਦਾ ਵੀ ਇਹ ਸਭ ਤੋਂ ਜ਼ਰੂਰੀ ਮਸਲਾ ਵੀ ਅਸੀਂ ਉੱਥੇ ਏਡ ਪੁੱਜਦੀ ਕਰੀਏ, ਤੇ ਕੈਨੇਡਾ ਪੂਰਾ ਤਿਆਰ ਹੈ ਵੀ ਜਿਵੇਂ ਹੀ ਅਸੀਂ ਆਪਣੀਆਂ ਜਿਹੜੀ ਏਡ ਆ ਉਹਨੂੰ ਅਸੀਂ ਆਰਗੇਨਾਈਜ਼ ਕਰਕੇ ਭੇਜ ਸਕਦੇ। ਵੀ ਕੈਨੇਡਾ
ਨੇ ਪੂਰੀ ਤਿਆਰੀ ਖਿੱਚੀ ਹੋਈ ਹੈ। ਵੇਅਰ ਹਾਊਸਿਸ ਦੇ ਵਿੱਚ ਸਮਾਨ ਪਿਆ। ਜਿਵੇਂ ਹੀ ਸਾਨੂੰ ਜਿਹੜਾ ਇਹ ਪੀਸ ਪਲਾਨ ਸਿਰੇ ਚੜ੍ਹਦਾ, ਅਸੀਂ ਉਹ ਸਮਾਨ ਗਾਜ਼ਾ ਦੇ ਵਿੱਚ ਪੁੱਜਦਾ ਕਰ ਦਾਂਗੇ। ਸੋ ਜੀ, ਇਸੇ ਤਰੀਕੇ ਨਾਲ ਜਿਹੜੇ ਹੋਰ ਮੁਲਕਾਂ ਨੇ ਵੀ ਬੜੀ ਖੁੱਲੀ ਗੱਲਬਾਤ ਕੀਤੀ, ਪਰ ਉਹਦਾ ਜਿਹੜਾ ਇਹ ਖਬਰ ਕਰਨ ਦਾ ਇਹ ਹੈ ਵੀ ਜਦੋਂ ਵਰਲਡ ਲੀਡਰ ਬਹਿੰਦੇ ਆ ਤੇ ਇੱਕ ਕਿਸੇ ਸ਼ਾਇਦ ਲੱਗਦਾ ਵੀ ਏਦਾਂ ਲੱਗ ਰਿਹਾ ਵੀ ਚੰਗੀ ਮਨਸ਼ਾਲੀ, ਕਿਉਂਕਿ ਉਹਨਾਂ ਨੇ ਸਾਰੇ ਇਹ ਉਹ ਵਰਲਡ ਲੀਡਰ ਆ ਜਿਨ੍ਹਾਂ ਨੇ ਪੈਲੇਸਟਾਈਨ ਨੂੰ ਰੈਕਗਨਾਈਜ਼ ਕੀਤਾ, ਜਿਨ੍ਹਾਂ ਨੇ ਇਜ਼ਰਾਈਲ ਦੇ ਉੱਤੇ ਪ੍ਰੈਸ਼ਰ ਪਾਇਆ ਵੀ ਯਾਰ ਤੁਸੀਂ ਸੀਜ਼ ਫਾਇਰ ਕਰੋ। ਹਾਲਾਂਕਿ ਇਹਨਾਂ ਦੇ ਪ੍ਰੈਸ਼ਰ ਦਾ ਕੋਈ ਅਸਰ ਨਹੀਂ ਹੋਇਆ, ਠੀਕ ਹੈ ਨਾ, ਪਰ ਕੋਸ਼ਿਸ਼ ਕੀਤੀ ਹਨਾ। ਉਹ ਇੱਕ ਪੀਸ ਵਾਲਾ ਇੱਕ ਚੰਗਾ ਕਦਮ ਸੀਗਾ। ਉੱਥੇ ਜਿਹੜੀ ਇੱਕ ਹੋਰ ਇੰਟਰਸਟਿੰਗ ਜਿਹੜੀ ਡਿਸਕਸ਼ਨ ਹੋਈ ਹੈ ਉਹ ਇਹ ਹੈ ਵੀ ਸਾਰੇ ਇਸ ਗੱਲ ਤੇ ਅਗਰੀ ਹੋਏ, ਕਹਿੰਦੇ ਵੀ ਇਜ਼ਰਾਈਲ ਨੂੰ ਤੇ ਬੈਂਜਾਮਿਨ ਨੇਤਨਯਾਹੂ ਨੂੰ ਸਿਰਫ ਇੱਕੋ ਹੀ ਬੰਦਾ ਜਾਂ ਇੱਕੋ ਹੀ ਮੁਲਕ ਰੋਕ ਸਕਦਾ, ਅਮਰੀਕਾ। ਇਹ ਗੱਲ ਤਾਂ ਚਲੋ ਖੈਰ ਕਿਸੇ ਤੋਂ ਲੁਕੀ ਨਹੀਂ ਹੋਈ, ਪਰ ਉਹ ਕਹਿੰਦੇ ਵੀ ਸਾਨੂੰ ਡੋਨਲਡ ਟਰੰਪ ਨੂੰ ਹਮੇਸ਼ਾ ਇੰਗੇਜ ਕਰਨਾ ਪੈਣਾ, ਸਾਨੂੰ ਹਮੇਸ਼ਾ ਮੇਕ ਸ਼ੋਰ ਕਰਨਾ ਪੈਣਾ ਵੀ ਜਿਹੜੇ ਡੋਨਲਡ ਟਰੰਪ ਹੈ ਤੇ ਅਮਰੀਕਾ ਉਹ ਇਜ਼ਰਾਈਲ ਤੇ ਇਹ ਪ੍ਰੈਸ਼ਰ ਬਣਾ ਕੇ ਰੱਖ ਸਕੇ, ਤਾਂ ਕਿ ਉੱਥੇ ਜਿਹੜੀ ਲੌਂਗ ਲਾਸਟਿੰਗ ਪੀਸ ਆ ਉਸ ਖਿੱਤੇ ਦੇ ਵਿੱਚ, ਵੀ ਜਿਹੜੀ ਸਦੀਵੀ ਪੀਸ ਆ ਉਹ ਅਟੇਨ ਕੀਤੀ ਜਾ ਸਕੇ। ਉਹਦਾ ਅਸਲ ਹੱਲ ਤਾਂ ਜੀ ਦੇਖੋ, ਆਪਾਂ ਅੱਗੇ ਵੀ ਗੱਲ ਕੀਤੀ ਹੈ ਵੀ 2 ਸਟੇਟ ਸੋਲਿਊਸ਼ਨ ਹੀ ਹੈ, ਵੀ ਫਿਲਸਤੀਨ ਦਾ ਆਪਣਾ ਮੁਲਕ ਹੋਵੇ, ਉੱਥੇ ਫਿਲਸਤੀਨ ਦੀ ਆਪਣੀ ਸਰਕਾਰ ਹੋਵੇ ਜਿਹੜੀ ਉੱਥੇ ਲਾਅ ਐਂਡ ਆਰਡਰ ਮੇਨਟੇਨ ਕਰੇ, ਬੇਸਿਕ ਸਹੂਲਤਾਂ ਲੋਕਾਂ ਨੂੰ ਦੇ ਸਕੇ। ਪਰ ਉਹਦੇ ਤੇ ਇਜ਼ਰਾਈਲ ਨੂੰ ਅਗਰੀ ਕਰਨਾ ਪੈਣਾ, ਉਹਦੇ ਤੇ ਜਿਹੜੇ ਬਾਕੀ ਸਾਰੀ ਦੁਨੀਆ ਦੇ ਮੁਲਕ ਹੈਗੇ ਉਹਨਾਂ ਨੂੰ ਉਹਨਾਂ ਦਾ ਸਾਥ ਦੇਣਾ ਪੈਣਾ, ਫਿਰ ਹੀ ਉਹ ਚੀਜ਼ ਅਚੀਵ ਹੋ ਸਕਦੀ। ਜੀ ਜੀ। ਤੇ ਜਾਂਦੇ ਮੈਂ ਤੁਹਾਡੀ ਟਿੱਪਣੀ ਲੈਣੀ ਹੈ। ਇੱਕ ਖਬਰ ਜਿਹੜੀ ਹੈ ਕੈਨੇਡਾ ਦੇ ਨਾਲ ਸੰਬੰਧਿਤ ਹੈ। ਉਹਦੇ ਤੇ ਅਲਬਰਟਾ ਦੀ ਜਿਹੜੀ ਰਾਜਧਾਨੀ ਹੈ ਐਡਮਿੰਟਨ ਦੇ ਉੱਤਰੀ ਪਾਸੇ ਪੋਸਤ ਦੀ ਖੇਤੀ ਕਰਦੇ 4 ਪੰਜਾਬੀਆਂ ਨੂੰ ਪੁਲਿਸ ਨੇ ਕਾਬੂ ਕੀਤਾ। ਇਹਨਾਂ ਦੇ ਖੇਤ ਦੇ ਵਿੱਚੋਂ ਪੁਲਿਸ ਨੇ ਪੋਸਤ ਦੇ 60,000 ਬੂਟੇ ਵੀ ਜ਼ਬਤ ਕੀਤੇ ਆ। ਉਹ ਕਹਿੰਦੇ ਵੀ ਮਾਮਲਾ ਉਦੋਂ ਧਿਆਨ ਦੇ ਵਿੱਚ ਆਇਆ ਜਦੋਂ ਬੂਟਿਆਂ ਨੂੰ ਫੁੱਲ ਲੱਗਣ ਤੋਂ ਬਾਅਦ ਉਹਨਾਂ ਦੇ ਜਿਹੜੇ ਡੋਡੇ ਬਣਨ ਲੱਗੇ ਸੀਗੇ, ਤੇ ਪੁਲਿਸ ਨੇ ਫਾਰਮ ਹਾਊਸ ਦੀ ਤਲਾਸ਼ੀ ਲਈ ਤਾਂ ਉੱਥੇ ਡੋਡੇ ਪੀ ਕੇ ਭੁੱਕੀ ਬਣਾਈ ਜਾ ਰਹੀ ਸੀ ਤੇ ਖਸਖਸ ਦੀਆਂ ਪੁੜੀਆਂ ਵੱਡੀ ਮਾਤਰਾ ਦੇ ਵਿੱਚ ਮਿਲੀਆਂ ਨੇ। ਸੁਖਦੀਪ ਧਨੋਆ 42 ਸਾਲਾਂ ਦਾ, ਸੰਦੀਪ ਤੰਦੀਵਾਲ 33 ਸਾਲਾਂ ਦਾ, ਗੁਰਪ੍ਰੀਤ ਸਿੰਘ 30 ਸਾਲਾਂ ਦਾ ਤੇ ਕੁਲਵਿੰਦਰ ਸਿੰਘ 40 ਸਾਲਾਂ ਦਾ। ਇਹਨਾਂ ਦੇ ਖਿਲਾਫ ਨਸ਼ਾ ਵਿਰੋਧੀ ਵੱਖ-ਵੱਖ ਧਾਰਾਵਾਂ ਦੇ ਅਧੀਨ ਜਿਹੜਾ ਮਾਮਲਾ ਉਹ ਦਰਜ ਕੀਤਾ। ਸੋ ਇਹ ਜਿਹੜਾ ਸੀਗਾ ਫਾਰਮ ਹਾਊਸ, ਕਹਿ ਲਓ ਇਨਫੋਰਸਮੈਂਟ ਟੀਮ ਦੇ ਬੁਲਾਰੇ ਸੀਗੇ, ਡਰੱਗ ਐਂਡ ਗੈਂਗ ਇਨਫੋਰਸਮੈਂਟ ਟੀਮ ਦੇ ਬੁਲਾਰੇ ਮਾਰਕੋ ਐਂਟੋਨੀਓ। ਉਹਨਾਂ ਨੇ ਦੱਸਿਆ ਵੀ ਸ਼ਹਿਰ ਦੇ ਉੱਤਰੀ ਪੂਰਬੀ ਇਲਾਕੇ ਦੇ ਵਿੱਚ 195 ਐਵੀਨਿਊ ਤੇ 34 ਸਟਰੀਟ ਜਿਹੜੀ ਆ ਉੱਥੇ ਫਾਰਮ ਹਾਊਸ ਸੀਗਾ, ਜਿੱਥੇ ਇਹ ਪੋਸਤ ਦੇ ਜਿਹੜੇ ਬੂਟੇ ਸੀਗੇ ਉਹਨਾਂ ਦੇ ਬਾਰੇ ਪਤਾ ਲੱਗਿਆ। ਇਹਨਾਂ ਦੀ ਜਿਹੜੀ ਪੋਸਤ ਉਤਪਾਦਨ ਦੀ ਬਾਜ਼ਾਰੀ ਕੀਮਤ 1.5 ਤੋਂ 5 ਲੱਖ ਦੱਸੀ ਜਾਂਦੀ ਆ। ਗੁਰਜਸਪਾਲ ਸਿੰਘ ਜੀ, ਆਪਾਂ ਉਧਰਲੇ ਮੁਲਕਾਂ ਦੇ ਵਿੱਚ ਆਉਣੇ ਆ ਕਿ ਉੱਥੇ ਮਿਹਨਤ ਦਾ ਮੁੱਲ ਨਹੀਂ, ਕੰਮ ਕੋਈ ਚੱਲਦਾ ਨਹੀਂ। ਜੇ ਕੰਮ ਚੱਲਦਾ ਤੇ ਉੱਥੇ ਫਰੌਤੀ ਵਾਲੇ ਚੱਲਣ ਨਹੀਂ ਦਿੰਦੇ, ਆਪਾਂ ਨੂੰ ਪਤਾ ਹੀ ਹੈ। ਹੋਰ ਜਿਹੜੇ ਮਹੀਨੇ ਵਾਲੇ ਆ, ਹਫ਼ਤੇ ਵਾਲੇ ਆ, ਉਹ ਜਿਹੜੇ 1 ਨੰਬਰ 'ਚ ਜਿਹੜੇ ਵਸੂਲੀਆਂ ਕਰਦੇ ਆ ਬੰਦੇ ਤੋਂ, ਉਹ ਤਾਂ ਵੱਖਰੀਆਂ ਨੇ। 2 ਨੰਬਰ ਵਾਲੀਆਂ ਵਸੂਲੀਆਂ ਨਹੀਂ ਟਿਕਣ ਦਿੰਦੀਆਂ। ਪਰ ਜਦੋਂ ਇੱਧਰਲੇ ਮੁਲਕਾਂ 'ਚ ਆ ਜਾਂਦੇ ਆਪਾਂ, ਇੱਧਰਲੇ ਆਪਣੇ ਬਜ਼ੁਰਗ 125 ਸਾਲ ਤੋਂ ਪਹਿਲਾਂ ਦੇ ਆਏ ਹੋਏ ਨੇ, ਇੱਥੇ ਮਿਹਨਤਾਂ ਕਰ ਕਰਕੇ ਸਿਵਲ ਰਾਈਟ ਹਾਸਲ ਕੀਤੇ ਉਹਨਾਂ ਨੇ, ਲੜ ਭਿੜ ਕੇ ਸ਼ਾਂਤਮਈ ਤਰੀਕੇ ਦੇ ਨਾਲ। ਪਰ ਸਾਨੂੰ ਇੱਥੇ ਆ ਕੇ ਹੁਣ ਪੋਸਤ ਭੁੱਕੀ ਡੋਡੇ ਸੁੱਝਦੇ ਆ ਜੀ। ਇਹਨਾਂ ਜਦੋਂ ਕੋਈ ਵੀ ਜਿਹੜੀ ਆਬਾਦੀ ਹੈ ਉਹਨੂੰ ਇੱਕੋ ਦਮ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਆ ਜਾਵੇ, ਉਹਨਾਂ ਨੂੰ ਐਕਸਪੋਜ਼ਰ ਮਿਲ ਜਾਵੇ, ਉਹਨਾਂ ਨੂੰ ਇੱਥੇ ਅਸਿਮੀਲੇਟ ਹੋਣ ਦਾ, ਇੱਥੋਂ ਦੇ ਤੌਰ ਤਰੀਕਿਆਂ ਨੂੰ ਸਿੱਖਣ ਦਾ ਜਾਂ ਉਹਨਾਂ ਨੂੰ ਮਾਣਨ ਦਾ ਮੌਕਾ ਨਾ ਮਿਲੇ, ਫਿਰ ਜਿਹੜੀ ਉਹਨਾਂ ਦੀ ਕੋਈ ਵੈਟਿੰਗ ਨਾ ਹੋਵੇ, ਵੀ ਜਿਹੜੇ ਕ੍ਰਿਮੀਨਲ ਮਾਈਂਡ ਵਾਲੇ ਬੰਦੇ ਆ ਜਾਂ ਜਿਹੜੇ ਜਿਨ੍ਹਾਂ ਦਾ ਦਿਮਾਗ ਪੁੱਠੇ ਤਰੀਕੇ ਨਾਲ ਹੀ ਚੱਲਦਾ ਹੈ, ਜਾਂ ਜਿਹੜੇ ਈਵਨ ਅਨਕੁਆਲੀਫਾਈਡ ਬੰਦੇ ਆ, ਉਹਨਾਂ ਨੂੰ ਬਿਨਾਂ ਰੋਕ ਟੋਕ ਤੋਂ ਆਉਣ ਦਿੱਤਾ ਜਾਵੇ, ਫਿਰ ਉਹ ਏਦਾਂ ਦੇ ਨਤੀਜੇ ਹੀ ਉਹਨਾਂ ਦੇ ਨਿਕਲਦੇ ਆ। ਦੇਖੋ ਵੀ ਕਿੱਡੀ ਸਾਡੇ ਲਈ ਸ਼ਰਮ ਦੀ ਗੱਲ ਹੈ। ਉਦਾਂ ਤਾਂ ਜੇ ਕਿਤੇ ਕੋਈ ਜਿਹੜੀ ਅਨਫਾਰਮਲ ਸੱਥ ਹੋਵੇ, ਉੱਥੇ ਕਹਿੰਦੇ ਵੀ ਲੈ ਭੁੱਕੀ ਕਿਹੜਾ ਨਸ਼ਾ ਹੈ ਜਾਂ ਡੋਡਾ ਕਿਹੜਾ ਨਸ਼ਾ। ਹਾਂਜੀ ਹਾਂਜੀ, ਬਿਲਕੁਲ ਠੀਕ ਹੈ ਜੀ, ਤੁਹਾਡੀ ਗੱਲ ਸਹੀ ਹੈ। ਪਰ ਜਿਸ ਮੁਲਕ ਦੇ ਵਿੱਚ ਆਏ ਆ, ਉੱਥੋਂ ਦਾ ਲਾਅ, ਉੱਥੋਂ ਦਾ ਜਿਹੜਾ ਸਿਸਟਮ ਹੈ, ਉਹ ਕਹਿੰਦਾ ਵੀ ਨਹੀਂ, ਵੀ ਇਹ ਨਸ਼ਾ ਹੈ ਤੇ ਠੀਕ ਹੈ, ਇਹ ਪ੍ਰੋਹਿਬਿਟਡ ਸਮਾਨ ਹੈ। ਦੂਜੀ ਗੱਲ, ਜਿਹੜੇ ਡੋਡੇ ਹੈਗੇ ਆ ਉਹ, ਜਾਂ ਜਿਹੜੀ ਅਫੀਮ ਹੈ, ਉਹ ਜਿਹੜੇ ਕਈ ਮੈਡੀਕਲ ਨਸ਼ੇ ਹੈਗੇ ਆ, ਉਹਨਾਂ ਦਾ ਰॉ ਮਟੀਰੀਅਲ ਵੀ ਇਹੀ ਹੈ। ਹਾਲਾਂਕਿ ਇਹਨਾਂ ਨੇ ਤਾਂ ਚਲੋ ਭੁੱਕੀ ਫੜਾਈ ਸੀਗੀ, ਪਰ ਗੱਲ ਅੱਗੇ ਕਿੱਧਰ ਨੂੰ ਤੁਰਦੀ ਹੈ। ਫਿਰ ਛੋਟੇ ਤੋਂ ਬੰਦਾ ਸ਼ੁਰੂ ਕਰਦਾ, ਮੁੜ ਕੇ ਉਹ ਮੈਥ ਵੀ ਵੇਚਦਾ, ਮੁੜ ਕੇ ਉਹ ਜਿਹੜੀ ਆਪਣੀ ਕੋਕੇਨ ਵੀ ਵੇਚਦਾ, ਤੇ ਤੁਸੀਂ ਦੇਖੋ ਵੀ ਟਰੱਕਾਂ ਦੇ ਟਰੱਕ ਆ ਜਿਹੜੇ, ਜਾਂ ਆਪਣੇ ਭੰਗ ਦੇ ਟਰੱਕ ਆਪਣੇ ਪੰਜਾਬੀਆਂ ਦੇ ਫੜ ਹੁੰਦੇ ਆ। ਸੋ ਉਹਦੇ ਨਾਲ ਜਿਹੜੀ ਕਮਿਊਨਿਟੀ ਦੀ ਬਦਨਾਮੀ ਹੁੰਦੀ ਹੈ, ਤੇ ਮੁੜ ਕੇ ਅਗਲਿਆਂ ਨੂੰ, ਚਲੋ ਸ਼ੁਕਰ ਹੈ ਜਿਹੜੇ ਤੁਸੀਂ ਨਾਮ ਲਏ ਆ ਨਾ, ਸਾਰਿਆਂ ਦੇ ਨਾਮ ਸਿੰਘ ਨਹੀਂ ਸੀਗਾ। ਨਾਰਮਲੀ ਤਾਂ ਇਹੀ ਹੁੰਦਾ ਵੀ ਫਲਾਣਾ ਸਿੰਘ, ਧਿਮਕਾ ਸਿੰਘ, ਅਮਕਾ ਸਿੰਘ,
ਇਹਨੇ ਉਹ ਜਿਹੜੀ ਲਾਸਟ ਹਾਂਜੀ, ਨੇਮ ਹੈ 2 ਜਿਹੜਾ ਸਿੰਘ ਸਾਡਾ ਹੈ, ਗੁਰਪ੍ਰੀਤ ਸਿੰਘ ਤੇ ਖੁਸ਼ਵਿੰਦਰ ਸਿੰਘ। ਹਨਾ, ਹਾਂਜੀ, ਹਾਂ, ਵੀ ਵੀ ਇੰਨੀ ਜਿਹੜੀ ਮਿਹਨਤ ਨਾਲ ਇੱਕ ਨਾਮ ਕਮਾਇਆ, ਉਹਨੂੰ ਹੁਣ ਸਹੀ ਸੀ। ਲੋਕੀ ਤਾਂ ਇਹੀ ਕਹਿੰਦੇ ਨੇ ਵੀ ਯਾਰ ਸਿੰਘਾਂ ਨੇ ਬਸ ਕੰਮ ਵੀ ਕੋਈ ਕਿਤੇ ਗੋਲੀ ਚੱਲਦੀ ਹੈ, ਕੋਈ ਕਿਤੇ ਨਸ਼ੇ ਦਾ ਕੰਮ ਹੈ, ਹੂੰ, ਹੂੰ, ਹਨਾ। ਹੂੰ, ਉਹਦੇ ਚ ਵੀ ਸਿੰਘਾਂ ਨੇ ਹੀ ਇਹ ਉਹ 'ਚ ਮੱਲਾਂ ਮਾਰੀਆਂ ਹੋਈਆਂ। ਹੂੰ, ਮੈਂ ਤਾਂ ਜੀ ਜੇ ਮੇਰਾ ਬਸ ਚੱਲੇ ਜਾਂ ਮੇਰੀ ਕੈਨੇਡੀਅਨ ਲਾਅ ਦੇ ਨਾਲ ਗੱਲਬਾਤ ਹੋਵੇ, ਮੈਂ ਤਾਂ ਕਹਿੰਦਾ ਵੀ ਡਿਪੋਰਟ ਹੀ ਕੋਰਾ ਹੈ, ਡਿਊ ਪ੍ਰੋਸੈਸ ਫਾਲੋ ਕਰੋ। ਹੂੰ, ਅਗਲਿਆਂ ਦਾ ਜੁਰਮ ਜੇ ਤੁਸੀਂ ਸਾਬਿਤ ਕਰ ਸਕਦੇ ਆ ਜੀ ਜੁਰਮ ਹੋਇਆ ਤਾਂ ਹੋਈ ਹੀ ਰਿਹਾ। ਹੂੰ। ਅਗਲਿਆਂ ਦੀ ਜਿਹੜੀ ਉਹਨਾਂ ਨੂੰ ਡਿਪੋਰਟ ਕਰੋ ਤੇ ਮੁੜ ਕੇ ਠੀਕ ਹੈ ਵੀ ਨਹੀਂ ਇੱਥੇ ਨਹੀਂ ਰੱਖਣੇ ਚਾਹੀਦੇ। ਇੱਕ ਹੋਰ ਖਬਰ ਜਿਹੜੀ ਅਪੀਲ ਪੁਲਿਸ ਦੇ ਹਵਾਲੇ ਦੇ ਨਾਲ ਮਿਲੀ ਆ, ਉਹਦੇ ਵਿੱਚੋਂ ਡਾਕ ਚੋਰ ਗਰੋਹ ਦਾ ਪਰਦਾਫਾਸ਼ ਹੋਇਆ। 8 ਪੰਜਾਬੀ ਗ੍ਰਿਫਤਾਰ ਨੇ ਉਸ ਮਾਮਲੇ ਦੇ ਵਿੱਚ। ਆਪਰੇਸ਼ਨ ਅਨਡਿਲੀਵਰਡ ਸ਼ੁਰੂ ਕੀਤਾ ਸੀ ਅਪੀਲ ਪੁਲਿਸ ਨੇ। ਉਹਦੇ ਵਿੱਚ ਕੈਨੇਡਾ ਪੋਸਟ ਤੇ ਹਾਲਟਨ ਪੁਲਿਸ ਨੇ ਸਹਿਯੋਗ ਕੀਤਾ ਸੀਗਾ। ਸੁਮਨਪ੍ਰੀਤ ਸਿੰਘ, ਗੁਰਦੀਪ ਚੱਠਾ, ਜਸ਼ਨਦੀਪ ਜਟਾਣਾ, ਹਰਮਨਪ੍ਰੀਤ ਸਿੰਘ ਤੇ ਹੋਰ ਬਹੁਤ ਨਾਮ ਨੇ ਜਿਹੜੇ ਮਤਲਬ ਇਸ ਤਹਿਤ ਗ੍ਰਿਫਤਾਰ ਕੀਤੇ ਗਏ। ਇਹਨਾਂ ਨੇ ਜਿਹੜਾ ਕੁੱਲ ਸਮਾਨ ਜਿਹੜਾ ਬਰਾਮਦ ਹੋਇਆ, ਜਿਹਦੇ ਵਿੱਚ ਚੈੱਕ ਨੇ, ਕ੍ਰੈਡਿਟ ਕਾਰਡ ਆ, ਪਛਾਣ ਪੱਤਰ ਨੇ, ਗਿਫਟ ਕਾਰਡ ਆ, $4 ਲੱਖ ਦਾ ਸਮਾਨ ਚੋਰੀ ਕੀਤਾ ਜੀ ਇਹਨਾਂ ਸਾਰਿਆਂ ਨੇ ਪੋਸਟ ਦੇ ਵਿੱਚ ਤੋੜ ਕੇ, ਉਹਦੇ ਵਿੱਚੋਂ ਸਾਰਾ ਕੁਛ ਕੱਢ ਕੇ, ਡਾਕ ਬਕਸੇ ਤੋੜ ਕੇ। ਗੁਰਜਸਪਾਲ ਸਿੰਘ ਜੀ, ਇਹਨਾਂ ਸਾਰੀਆਂ ਖਬਰਾਂ ਤੇ ਜਾਣਕਾਰੀਆਂ ਦੇ ਲਈ ਤੁਹਾਡਾ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਇਸੇ ਤਰ੍ਹਾਂ ਪੰਜਾਬੀ ਰੇਡੀਓ USA ਦੇ ਨਾਲ।